ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਪੰਜਾਬੀ ਰੇਡੀਓ ਯੂਐਸਏ ਦੇ ਫਰੈਜ਼ਨੋ ਸਟੂਡੀਓ ਤੋਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਅੱਜ 2022 ਸਾਲ ਦਾ 23 ਨਵੰਬਰ ਹੈ ਤੇ ਦਿਨ ਬੁੱਧਵਾਰ ਹੈ। ਖਬਰਾਂ ਤੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਮਿੰਟੂ ਗੁਰਸਰੇਗਾ ਜੀ। ਉਹਨਾਂ ਦਾ ਸਵਾਗਤ ਕਰਦੇ ਹਾਂ ਪਹਿਲਾਂ ਤੇ ਫਿਰ ਕਰਦੇ ਹਾਂ ਖਬਰਾਂ ਤੇ ਚਰਚਾ। ਮਿੰਟੂ ਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਇੱਕ ਨਜ਼ਰ ਸਪਾਂਸਰਸ ਦੇ ਉੱਤੇ ਤੇ ਉਹਨਾਂ ਦਾ ਧੰਨਵਾਦ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408 272 2500 ਤੇ ਗੱਲ ਕਰ ਸਕਦੇ ਹੋ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਜੇ ਦੇ ਨਾਲ 415 909 0503 ਤੇ ਗੱਲ ਕੀਤੀ ਜਾ ਸਕਦੀ ਹੈ। ਜੀਕੇ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰ ਅੰਗੀ ਵੈਕਾਵਿਲ, ਹਰਨੇਕ ਸਿੰਘ ਪਾਬਲਾ ਇੰਡੀਅਨ ਕੰਜ਼ੀਨੈਂਟਨ, ਸਰਬਜੀਤ ਸਿੰਘ ਸ਼ੋਕਰ ਟਰਲਕ, ਜੀਐਨ ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਵੀ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਸੈਂਤਾ ਨੀਲਾ ਦੀ ਲੋਕੇਸ਼ਨ ਹੈ, ਨਿੰਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113 ਤੇ ਜੱਸੀ ਗਿੱਲ ਬੇਕਰਸਫੀਲਡ ਤੋਂ। ਮਿੰਟੂ ਜੀ ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਅੰਮ੍ਰਿਤਪਾਲ ਸਿੰਘ ਤੋਂ। ਅੰਮ੍ਰਿਤਪਾਲ ਸਿੰਘ ਨੇ ਇੱਕ ਵਾਰ ਫਿਰ ਤੋਂ ਬਿਆਨ ਦਿੱਤਾ ਜੀ, ਕਹਿੰਦੇ ਸ਼ਾਸਤਰ ਜਿਹੜੇ ਆ ਉਹ ਸਿੱਖਾਂ ਦੇ ਪੀਰ। ਅੱਜ ਕੱਲ ਤੁਹਾਨੂੰ ਪਤਾ ਹਥਿਆਰਾਂ ਤੇ ਇੱਥੇ ਵੈਸੇ ਵੀ ਡਿਬੇਟ ਚੱਲ ਰਿਹਾ ਵਾ ਜੀ ਜੀ। ਤਾਂ ਅੰਮ੍ਰਿਤਪਾਲ ਸਿੰਘ ਹੋਰਾਂ ਦਾ ਜਿਹੜਾ ਪ੍ਰੋਗਰਾਮ ਹੈ ਖਾਲਸਾ ਵਹੀਰ, ਉਹ ਅੱਜ ਤੋਂ ਸਟਾਰਟ ਹੋਇਆ। ਅੱਜ ਦਰਬਾਰ ਸਾਹਿਬ ਦੇ ਵਿੱਚ ਨਤਮਸਤਕ ਹੋ ਕੇ ਉਥੋਂ ਰਵਾਨਗੀ ਪਾਈ। ਖਾਸਾ ਇਕੱਠ ਹੈ, ਵੈਸੇ ਵੀ ਤੁਸੀਂ ਦੇਖੋਗੇ ਅੱਜ ਮੱਸਿਆ ਦਾ ਦਿਨ ਸੀਗਾ, ਇਕੱਠ ਹੁੰਦਾ ਦਰਬਾਰ ਸਾਹਿਬ ਦੇ ਵਿੱਚ। ਤਾਂ ਫੋਟੋਆਂ ਦੇਖੀਆਂ ਜਾ ਸਕਦੀਆਂ, ਭਰਵਾਂ ਇਕੱਠ ਸੀਗਾ। ਤੇ ਉੱਥੇ ਇੱਕ ਜਿਹੜੀ ਇਹਨਾਂ ਨੇ ਸਟੇਟਮੈਂਟ ਦਿੱਤੀ ਆ, ਉਹਦੇ ਵਿੱਚ ਆਖਿਆ ਕਿ ਦੇਖੋ ਮਤਲਬ ਕਿ ਕੁਝ ਲੋਕ ਇਤਰਾਜ਼ ਕਰ ਰਹੇ ਸਨ। ਰਾਜਾ ਵੜਿੰਗ ਨੇ ਖਾਸ ਤੌਰ ਤੇ ਫੋਟੋ ਪਾਈ ਸੀ, ਤੁਹਾਨੂੰ ਯਾਦ ਹੋਏਗਾ। ਤਾਂ ਰਾਜਾ ਵੜਿੰਗ ਨੇ ਅੱਜ ਇੱਕ ਹੋਰ ਖੁਲਾਸਾ ਕੀਤਾ ਕਿ ਮੈਨੂੰ ਮਾਰਨ ਦੀ ਧਮਕੀ ਆ ਰਹੀ ਹੈ। ਇਹ ਗੱਲ ਤਾਂ ਬਈ ਮਾੜੀ ਆ, ਜੇ ਕੋਈ ਵਿਚਾਰਕ ਵਿਰੋਧੀ ਹੈ ਤਾਂ ਇਸ ਤਰ੍ਹਾਂ ਤਾਂ ਨਹੀਂ ਹੋਣਾ ਚਾਹੀਦਾ। ਪਰ ਹੁਣ ਧਮਕੀ ਦੇਣ ਵਾਲਾ ਕੌਣ ਹੈ, ਇਹਦੇ ਬਾਰੇ ਵੀ ਹਾਲੇ ਤੱਕ ਕੋਈ ਖੁਲਾਸਾ ਨਹੀਂ। ਤਾਂ ਜਦੋਂ ਇਹਨਾਂ ਸੰਦਰਭਾਂ ਦੇ ਵਿੱਚ ਗੱਲ ਚੱਲ ਰਹੀ ਸੀਗੀ ਕਿ ਬਈ ਤੁਸੀਂ ਗੁਰੂ ਘਰਾਂ ਦੇ ਵਿੱਚ ਸ਼ਸਤਰ ਲੈ ਕੇ ਤੇ ਤੁਸੀਂ ਨੁਮਾਇਸ਼ ਕਰਦੇ ਹੋ, ਹਥਿਆਰਾਂ ਦੀ ਨੁਮਾਇਸ਼ ਕਰਦੇ ਹੋ, ਕਿਉਂਕਿ ਰਵਨੀਤ ਬਿੱਟੂ ਨੇ ਵੀ ਐਸਾ ਹੀ ਮੁੱਦਾ ਚੁੱਕਿਆ ਸੀਗਾ। ਤਾਂ ਜਦੋਂ ਸੋਸ਼ਲ ਮੀਡੀਆ ਤੇ ਵੀ ਇਸ ਤਰ੍ਹਾਂ ਦੀਆਂ ਗੱਲਾਂ ਹੁਣ, ਫਿਰ ਪੱਤਰਕਾਰਾਂ ਦੇ ਸਵਾਲ ਆਪੋ ਆਪਣੇ ਪੱਧਰ ਤੇ ਬਣ ਜਾਂਦੇ ਆ। ਤਾਂ ਇਹਨਾਂ ਨੇ ਜਦੋਂ ਪੁੱਛਿਆ ਤਾਂ ਇਹਨਾਂ ਦਾ ਜਵਾਬ ਸੀਗਾ ਕਿ ਦੇਖੋ ਸ਼ਸਤਰ ਜਿਹੜੇ ਆ, ਮਤਲਬ ਕਿ ਜਿਹਨਾਂ ਨੂੰ ਹਥਿਆਰ ਆਪਾਂ ਕਹਿ ਲਈਏ ਕਿ ਇਹ ਸਿੱਖਾਂ ਦੇ ਪੀਰ ਆ। ਔਰ ਜੇ ਤੁਸੀਂ ਦੇਖੋਗੇ ਪੰਜਾਂ ਤਖਤਾਂ ਤੇ ਗੁਰੂ ਸਾਹਿਬ ਵੇਲੇ ਦੇ ਹਥਿਆਰ ਪਏ ਆ, ਬੰਦੂਕਾਂ ਪਈਆਂ ਨੇ, ਤੇ ਮਰਿਆਦਾ ਦੇ ਮੁਤਾਬਕ ਉਹਨਾਂ ਨੂੰ ਗੁਰੂ ਸਾਹਿਬ ਦੇ ਸਰੂਪ ਤੋਂ ਵੀ ਉੱਤੇ ਰੱਖਿਆ ਜਾਂਦਾ ਹੈ। ਯਾਨੀ ਇਹਨਾਂ ਦਾ ਕਹਿਣਾ ਇਹ ਸੀ, ਤਰਕ ਇਹਨਾਂ ਦਾ ਇਹ ਸੀਗਾ ਕਿ ਸ਼ਸਤਰ ਜਿਹੜੇ ਆ ਉਹ ਸਿੱਖਾਂ ਦਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਬਈ ਹਿੱਸਾ ਹੈ। ਤੇ ਦੂਸਰੇ ਪਾਸੇ ਜਿਹੜੀ ਗੱਲ ਕਹੀ ਕਿ ਹਿੰਦੂਆਂ ਨੂੰ ਵੀ ਸ਼ਸਤਰਾਂ ਤੋਂ ਡਰਨਾ ਨਹੀਂ ਚਾਹੀਦਾ, ਕਿਉਂਕਿ ਇਹਨਾਂ ਦੇ ਦੇਵੀ ਦੇਵਤਿਆਂ ਕੋਲ ਵੀ ਸ਼ਸਤਰ ਸਨ। ਤੇ ਨਰਿੰਦਰ ਮੋਦੀ ਤੇ ਖੁਦ ਹਥਿਆਰਾਂ ਦੀ ਪੂਜਾ ਕਰਦੇ ਆ, ਉਹਨਾਂ ਦੀਆਂ ਫੋਟੋਆਂ ਜਿਹੜੀਆਂ ਵਾਇਰਲ ਹੁੰਦੀਆਂ। ਤਾਂ ਇਹ ਸਾਰੀ ਸਟੇਟਮੈਂਟ ਸੀਗੀ। ਪਰ ਹਥਿਆਰਾਂ ਦੇ ਮਾਮਲੇ 'ਚ ਇੱਥੇ ਬਹੁਤ ਕੁਝ ਚੱਲ ਰਿਹਾ। ਅੱਜ ਵੀ ਧੜਾਧੜ ਪਰਚੇ ਦਰਜ ਹੋਏ ਆ। ਤਾਂ ਕੁੱਲ ਮਿਲਾ ਕੇ ਹਥਿਆਰਾਂ ਦੀ ਨੁਮਾਇਸ਼ ਰੋਕਣ ਵਾਸਤੇ ਜੋ ਇਹ ਮੁਹਿੰਮ ਇਹਨਾਂ ਨੇ ਵਿੱਢੀ ਹੋਈ ਆ, ਉਹਦੇ ਵਿੱਚ FIR ਤਾਂ ਢੇਰਾਂ ਦੇ ਢੇਰ ਹੋ ਹੀ ਰਹੇ ਆ। ਪਰੰਤੂ ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਤਾਂ ਹੁਣ ਤੱਕ 9 ਦਿਨਾਂ 'ਚ ਟੋਟਲ 900 ਤੋਂ ਵੱਧ ਲਾਇਸੈਂਸ ਜਿਹੜੇ ਆ ਉਹ ਇਹਨਾਂ ਨੇ ਰੱਦ ਕਰ ਦਿੱਤੇ ਆ। ਤਾਂ ਕੁਝ ਸਸਪੈਂਸ਼ਨ ਵੀ ਹੋਈ ਆ, ਤਕਰੀਬਨ 500-600 ਲਾਇਸੈਂਸ ਇਹਨਾਂ ਨੇ ਸਸਪੈਂਡ ਕਰ ਦਿੱਤਾ ਹੈ। ਤਾਂ ਇਹ ਇੱਕ ਵੱਡੀ ਖਬਰ ਆ ਕਿ ਧੜਾ-ਧੜ ਯਾਨੀ ਸੈਂਕੜਿਆਂ ਦੀ ਤਾਦਾਦ ਹੈ ਉਹਨਾਂ ਲਾਇਸੈਂਸਾਂ ਦੀ ਜਿਹੜੇ ਜਾਂ ਤਾਂ ਸਸਪੈਂਡ ਕੀਤੇ ਜਾ ਰਹੇ ਆ ਜਾਂ ਬਿਲਕੁਲ ਰੱਦ ਹੀ ਕਰ ਦਿੱਤੇ ਜਾ ਰਹੇ ਨੇ। ਜੀ ਜੀ ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ ਤੇ ਗੱਲ ਕਰੀਏ ਕਿਸਾਨ ਆਗੂਆਂ ਦੀ। ਇਹ ਡਰ ਬਹੁਤ ਚਿਰ ਤੋਂ ਹੀ ਲੱਗਦਾ ਸੀ, ਤੌਖਲਾ ਸੀ ਲੋਕਾਂ ਨੂੰ ਕਿਤੇ ਪਾਟੋ ਧਾੜ ਨਾ ਹੋ ਜਾਣ। ਮਸਾਂ ਲੋਕਾਂ ਨੇ ਇਕੱਠੇ ਕੀਤੇ ਸੀ ਕਿਸਾਨੀ ਅੰਦੋਲਨ ਵੇਲੇ, ਉਹੋ ਜਿਹੀ ਕੰਮ ਜਿਹਾ ਲੱਗਦਾ ਫੇਰ ਸਟਾਰਟ ਹੋ ਗਿਆ, ਕਿਉਂਕਿ ਰੁਲਦੂ ਸਿੰਘ ਮਾਨਸਾ ਨੇ ਹੁਣ ਡੱਲੇਵਾਲ ਤੇ ਨਿਸ਼ਾਨਾ ਸਾਧਿਆ ਤੇ ਉਹਨੂੰ ਦੱਸਿਆ ਭਾਜਪਾ ਦਾ ਖਿਡਾਰੀ। ਜੀ ਹਾਂਜੀ ਦੇਖੋ, ਨਹੀਂ ਇਹ ਤਾਂ ਪਾਰਟ ਕਿਹਨਾਂ ਦਾ ਪੈ ਗਿਆ ਸੀਗਾ ਜਦੋਂ ਆ ਕੇ ਦੇਖੋ SKM ਜਿਹੜਾ ਉਹ ਟੁਕੜਿਆਂ 'ਚ ਵੰਡਿਆ ਗਿਆ। ਇੱਕ ਟੁਕੜਾ SKM, ਦੂਸਰਾ ਸਿਆਸੀ ਤੇ ਤੀਸਰਾ ਗੈਰ ਸਿਆਸੀ ਹੋ ਗਿਆ। ਤੇ ਗੈਰ ਸਿਆਸੀ ਵਾਲੇ ਉਹ ਵੀ ਹੈਗੇ ਆ, ਨਾ ਇੱਧਰ ਨਾ ਉੱਧਰ। ਤੋਂ ਟੁਕੜਿਆਂ ਦੇ ਵਿੱਚ ਵੰਡਿਆ ਗਿਆ। ਕੁਝ ਯੂਨੀਅਨਾਂ ਆਪਣੇ ਪੱਧਰ ਤੇ ਕੰਮ ਕਰ ਰਹੀਆਂ ਨੇ, ਕੁਝ ਯੂਨੀਅਨਾਂ ਜਿਹੜੀਆਂ
ਉਹ ਆਪਣਾ ਪ੍ਰੋਗਰਾਮ ਲਹਿਦਾ ਚਲਾ ਰਹੀਆਂ ਨੇ, ਤਾਂ ਪਾਟੋ ਤਾਪ ਤਾਂ ਹੈ ਸੀ। ਪਰ ਜਿਹੜਾ ਧਰਨਾ ਚੱਲ ਰਿਹਾ, ਧਰਨੇ ਤੋਂ ਅੱਗੇ ਫਿਰ ਮਰਨ ਵਰਤ ਸਟਾਰਟ ਹੋ ਗਿਆ, ਉਹਦੇ ਤੇ ਰੁਲਦੂ ਸਿੰਘ ਮਾਨਸਾ ਨੇ ਬੜਾ ਵੱਡਾ ਹਮਲਾ ਕੀਤਾ ਹੈ। ਤਾਂ ਉਹਨਾਂ ਨੇ ਕਿਹਾ ਕਿ ਡੱਲੇਵਾਲ ਅਸਲ ਦੇ ਵਿੱਚ ਜੋ ਵੀ ਕਰ ਰਹੇ ਨੇ ਇਹ ਭਾਜਪਾ ਦੇ ਇਸ਼ਾਰੇ ਤੇ ਕਰ ਰਹੇ ਨੇ, ਕਿਉਂਕਿ ਮਕਸਦ ਹੈ ਗੁਜਰਾਤ ਦੇ ਇਲੈਕਸ਼ਨ ਨੂੰ ਪ੍ਰਭਾਵਿਤ ਕਰਨਾ। ਤਾਂ ਇਹ ਇੱਕ ਬੜਾ ਵੱਡਾ ਦੋਸ਼ ਆ ਕਿ ਅਸਲ 'ਚ ਜਿਹੜੇ ਇੱਥੇ ਮੋਰਚੇ ਲਾਏ ਜਾ ਰਹੇ ਆ ਜਾਂ ਮਰਨ ਵਰਤ ਰੱਖਿਆ ਜਾ ਰਿਹਾ ਵਾ, ਇਹ ਸਿਰਫ ਇਸ ਕਰਕੇ ਹੈ ਕਿ ਗੁਜਰਾਤ ਚੋਣਾਂ ਤੇ ਅਸਰ ਪਵੇ, ਕਿਉਂਕਿ ਉੱਥੇ ਪਤਾ ਹੈ ਤੁਹਾਨੂੰ ਕਿ ਤਕੋਨੀ ਟੱਕਰ ਤਕਰੀਬਨ ਬਣੀ ਪਈ ਹੈ। ਤਕੋਨੀ ਟੱਕਰ ਤੋਂ ਭਾਵ ਇਹ ਹੈ ਕਿ ਆਮ ਆਦਮੀ ਪਾਰਟੀ ਉੱਥੇ ਕੋਸ਼ਿਸ਼ ਕਰ ਰਹੀ ਆ। ਤਾਂ ਇਸੇ ਸਿੱਟੇ ਵਜੋਂ ਹੀ ਰੁਲਦੂ ਸਿੰਘ ਮਾਨਸਾ ਕਹਿੰਦੇ ਆ ਕਿ ਬਈ ਸ਼ਾਇਦ ਇਹ ਸਾਰਾ ਕੰਮ ਹੈ ਜਿਹੜਾ ਉਹ ਰਲ ਕੇ ਮਿਲ ਕੇ ਕੀਤਾ ਜਾ ਰਿਹਾ ਹੈ। ਤਾਂ ਡਾਲੇਵਾਲ ਸਾਹਿਬ ਕਹਿੰਦੇ ਕਿ ਦੇਖੋ ਜਦੋਂ ਯੂਪੀ ਦੇ ਵਿੱਚ ਇਹ ਬੁਰੀ ਤਰ੍ਹਾਂ ਫਸੇ ਹੋਏ ਸਨ, ਉੱਥੋਂ ਮੋਰਚਾ ਚੁੱਕ ਕੇ ਕੌਣ ਭੱਜਿਆ, ਤੇ ਯੂਪੀ ਦੇ ਵਿੱਚ ਉਹਨਾਂ ਦਾ ਇਲੈਕਸ਼ਨ ਦਾ ਜਿੱਤ ਜਾਣਾ। ਤਾਂ ਫਿਰ ਉਹ ਕਹਿੰਦੇ ਆ ਕਿ ਭਾਜਪਾ ਦੇ ਨਾਲ ਰਲਿਆ ਕੌਣ ਹੈ, ਮੈਨੂੰ ਦੱਸਣ ਦੀ ਲੋੜ ਨਹੀਂ ਹੈ। ਮਤਲਬ ਕਿ ਉਹ ਕਹਿੰਦਾ ਕਿ ਉਹ ਰਲਿਆ ਪਿਆ, ਉਹ ਕਹਿੰਦਾ ਉਹ ਰਲਿਆ ਪਿਆ। ਤੇ ਇਹਨਾਂ ਦਾ ਤਾਂ ਰੌਲਾ ਪੈਸੇ ਤੋਂ ਵੀ ਪਿਆ, ਫੰਡਾਂ ਤੋਂ ਵੀ ਪਿਆ, ਮੀਟਿੰਗਾਂ ਤੋਂ ਵੀ ਪਿਆ ਜੀ। ਮਤਲਬ ਕਿ ਭਾਰਤ ਸਰਕਾਰ ਦੇ ਨਾਲ ਪਰਦੇ ਦੇ ਪਿੱਛੋਂ ਚਿੱਠੀਆਂ ਦਾ ਲੈਣ ਦੇਣ, ਆਦਾਨ ਪ੍ਰਦਾਨ ਜਿਹੜਾ ਹੋਇਆ ਉਹਨਾਂ ਨੂੰ ਲੈ ਕੇ ਵੀ ਪਿਆ। ਤਾਂ ਕੁੱਲ ਮਿਲਾ ਕੇ ਪਾਟਕ ਤਾਂ ਹੈ, ਪਰ ਮਾਨ ਸਰਕਾਰ ਜਿਹੜੀ ਹੈ ਉਹ ਆਪਣੇ ਪੱਧਰ ਤੇ ਹੁਣ ਕਸੂਤਾ ਫਸੀ ਪਈ ਹੈ ਕਿ ਕਿਸਾਨ ਆਗੂ ਜਿਹੜੇ ਆ ਬੇਸ਼ੱਕ ਉਹ ਆਪਸ ਦੇ ਵਿੱਚ ਇੱਕ ਨਹੀਂ ਹੈ, ਪਰ ਗੱਲ ਇਹ ਆ ਕਿ ਮਾਨ ਸਰਕਾਰ ਹੁਣ ਕੋਈ ਸਖਤ ਕਾਰਵਾਈ ਨਹੀਂ ਕਰ ਸਕਦੀ, ਕਿਉਂਕਿ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿਸਾਨ ਵੋਟ ਦਾ ਕਿਤੇ ਨਾ ਕਿਤੇ ਜ਼ੋਰ ਵੀ ਹੈਗਾ। ਸੋ ਲਿਹਾਜ਼ਾ ਗੱਲ ਵਿੱਚ ਵਿਚਾਲੇ ਹੈ, ਪਰ ਇਹ ਪਹਿਲੀ ਵਾਰੀ ਨਹੀਂ ਹੈ ਇਹਨਾਂ ਨੇ ਇੱਕ ਦੂਜੇ ਤੇ ਇਸ ਤਰ੍ਹਾਂ ਦੇ ਦੋਸ਼ ਲਾਏ ਹੋਣ। ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਪਹਿਲਾਂ ਵੀ ਹੋ ਚੁੱਕਿਆ, ਉਹ ਕਹਿੰਦੇ ਸਨ ਇਹ ਆਰਐਸਐਸ ਦਾ ਬੰਦਾ ਡੱਲੇਵਾਲ, ਤੇ ਡੱਲੇਵਾਲ ਕਹਿੰਦਾ ਸੀਗਾ ਕਿ ਇਹਨਾਂ ਨੇ ਚਿੱਠੀਆਂ ਲਿਖੀਆਂ ਨੇ, ਖਾਸ ਤੌਰ ਤੇ ਰਾਜੇਵਾਲ ਵੱਲ ਉਹਨਾਂ ਦਾ ਇਸ਼ਾਰਾ ਸੀਗਾ। ਤਾਂ ਇਹ ਸਾਰਾ ਕੁਝ ਚੱਲਦਾ। ਰਾਜੇਵਾਲ ਨੇ ਵੀ ਉਦੋਂ ਕਿਹਾ ਸੀਗਾ ਕਿ ਆਰਐਸਐਸ ਦੇ ਬੰਦੇ ਆ। ਤਾਂ ਇਹ ਇਹਨਾਂ ਦਾ ਲੰਮੇ ਸਮੇਂ ਤੋਂ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਬਹਿਸ ਮੁਬਾਹਿਸਾ ਚੱਲਦਾ ਪਿਆ। ਪਰ ਦੂਜੇ ਪਾਸੇ ਜਿਹੜਾ ਮਰਨ ਵਰਤ ਚੱਲ ਰਿਹਾ ਉਹਨੂੰ ਲੈ ਕੇ ਸਰਕਾਰ ਚਿੰਤਤ ਜ਼ਰੂਰ ਹੈ, ਪਰ ਕੁਝ ਹੋ ਨਹੀਂ ਰਿਹਾ। ਅੱਜ ਕੁਲਦੀਪ ਸਿੰਘ ਧਾਲੀਵਾਲ ਨੇ ਜ਼ਰੂਰ ਕਿਹਾ ਕਿ ਦੇਖੋ ਸਾਡੇ ਕੋਲ ਕੋਈ ਜਾਦੂ ਦੀ ਛੜੀ ਨਹੀਂ ਹੈ, ਪਰ ਅਸੀਂ ਦੇਖੋ ਯਤਨ ਕਰ ਰਹੇ ਹਾਂ। ਤੁਹਾਡੇ ਨਾਲ ਕਿੰਨੀਆਂ ਮੀਟਿੰਗਾਂ ਸੀਐਮ ਸਾਹਿਬ ਕਰ ਚੁੱਕੇ ਆ। ਤਾਂ ਏਦਾਂ ਆ ਕਿ ਤੁਸੀਂ ਉਸ ਧਰਨੇ ਨੂੰ ਖਤਮ ਕਰੋ, ਮਰਨ ਵਰਤ ਨੂੰ ਖਤਮ ਕਰੋ। ਤਾਂ ਰੁਲਦੂ ਸਿੰਘ ਮਾਨਸਾ ਦਾ ਕਹਿਣਾ ਇਹ ਸੀਗਾ ਕਿ ਮਰਨ ਵਰਤ ਰੱਖ ਕੇ ਇਹ ਜਿਹੜਾ ਫੈਸਲਾ ਇਹਨੇ ਕੀਤਾ ਹੈ ਤਾਂ ਬੇਵਕੂਫਾਨਾ ਫੈਸਲਾ ਹੈ। ਸਾਡਾ ਕੰਮ ਹੈ ਜਿਹੜਾ ਉਹ ਏਦਾਂ ਭੁੱਖੇ ਮਰਨਾ ਨਹੀਂ, ਅਸੀਂ ਲੜ ਕੇ ਮਰਨਾ ਪਸੰਦ ਕਰਾਂਗੇ। ਜੀ। ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ ਅਧਿਆਪਕਾਂ ਦੀ। ਹੋਰਨਾਂ ਵਿਭਾਗਾਂ ਦੇ ਵਿੱਚ ਜਿਹੜੇ ਅਧਿਆਪਕ ਕੰਮ ਕਰਦੇ ਆ ਉਹਨਾਂ ਸੰਬੰਧੀ ਸਰਕਾਰ ਨੇ ਜਾਣਕਾਰੀ ਤਾਲਬ ਕੀਤੀ ਹੈ ਜੀ। ਦੇਖੋ ਇਹ ਉਹੀ ਹੈ ਜਿੱਦਾਂ ਡੈਪੂਟੇਸ਼ਨ ਸਿਸਟਮ ਚੱਲਦਾ ਹੈ, ਤਾਂ ਕਈ ਵਾਰ ਕੀ ਹੈ ਕਿ ਸਿਫਾਰਸ਼ੀ ਲੋਕ ਜਿਹੜੇ ਆ ਉਹ ਡਿਊਟੀ ਦੇਣ ਦੀ ਥਾਂ ਤੇ, ਜਿਵੇਂ ਚੰਡੀਗੜ੍ਹ ਦੇ ਵਿੱਚ ਬੈਠੇ ਨੇ ਕੁਝ ਅਧਿਆਪਕ ਬੈਠੇ ਨੇ, ਕੁਝ ਡਾਕਟਰ ਬੈਠੇ ਨੇ, ਤਾਂ ਕਈ ਵਾਰ ਸਮੇਂ ਤੇ ਬੁਲਾਇਆ ਵੀ ਗਿਆ, ਕੁਝ ਤਾਂ ਮਤਲਬ ਕਿ ਉਸੇ ਤਰ੍ਹਾਂ ਚੱਲੀ ਜਾਂਦਾ ਹੈ। ਤਾਂ ਅਸਲ 'ਚ ਹੁਣ ਹਰਜੋਤ ਸਿੰਘ ਬੈਂਸ ਹੋਰਾਂ ਨੇ ਇਸ ਗੱਲ ਦਾ ਨੋਟਿਸ ਲਿਆ ਵਾ, ਜਿਹੜੇ ਮੰਤਰੀ ਨੇ ਉਹਨਾਂ ਨੇ ਕਿਹਾ ਕਿ ਇਹ ਜਿਹੜੇ ਸਕੂਲ ਡਿਊਟੀ ਤੋਂ ਬਿਨਾਂ ਹੋਰਨਾਂ ਮਹਿਕਮਿਆਂ ਦੇ ਵਿੱਚ ਜਾ ਕੇ ਕੰਮ ਕਰ ਰਹੇ ਆ, ਤਾਂ ਇਹਨਾਂ ਦਾ ਸਾਰਾ ਡਾਟਾ ਜਿਹੜਾ ਉਹ ਕਲੈਕਟ ਕੀਤਾ ਜਾਵੇ, ਡਾਟਾ ਜਿਹੜਾ ਉਹ ਫਿਰ ਸ਼ੇਅਰ ਕੀਤਾ ਜਾਵੇ ਮੰਤਰਾਲੇ ਦੇ ਨਾਲ। ਤਾਂ ਮਤਲਬ ਕਿ ਉਹ ਕਦੋਂ ਦਾ, ਉਹਦੀ ਸਿਫਾਰਿਸ਼ ਕਿਹਨ ਕੀਤੀ ਆ, ਤੇ ਉਹਦੀਆਂ ਹੁਣ ਮਤਲਬ ਕਿ ਆਉਣ ਵਾਲੀਆਂ ਕੀ ਹੈਗੀਆਂ ਨੇ ਸਲਾਹਾਂ, ਆਉਣਾ ਕਿੱਦਾਂ। ਤਾਂ ਜੇ ਉਹ ਕਹਿੰਦੇ ਕਿ ਸਾਰਾ ਕੁਝ ਹੈ ਜਿਹੜਾ ਕਿ ਬਈ ਸਕੂਲਾਂ ਦੇ ਵਿੱਚ ਹਾਜ਼ਰ ਅਸੀਂ ਇਹਨਾਂ ਨੂੰ ਕਰਵਾਉਣਾ, ਜੇ ਕੋਈ ਇਹਦੇ ਵਿੱਚ ਅੜਿੱਕਾ ਪਾਉਂਦਾ, ਮਤਲਬ ਕਿ ਡਾਟਾ ਜਿਹੜਾ ਉਹ ਕਲੈਕਟ ਕਰਨ ਦੇ ਵਿੱਚ ਜਾਂ ਕੁਝ ਹੋਰ ਉਜਾਗਰ ਕਰਨ ਦੇ ਵਿੱਚ ਕੋਈ ਕੋਤਾਹੀ ਵਰਤਦਾ, ਤਾਂ ਕਾਰਵਾਈ ਉਹਦੇ ਤੇ ਵੀ ਹੋ ਜਾਏਗੀ। ਤਾਂ ਇਹ ਹੁਣ ਦੇਖੋ ਗੱਲ ਇਹ ਆ ਕਿ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਹੈ ਚੰਗਾ ਕੰਮ ਵੀ ਕਰ ਰਹੀ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਠੀਕ ਹੈ ਕਿ ਕੁਝ ਮਾਮਲਿਆਂ ਦੇ ਵਿੱਚ ਇਹਨਾਂ ਨੂੰ ਸਖਤ ਆਲੋਚਨਾ ਦਾ ਸ਼ਿਕਾਰ ਹੋਣਾ ਪੈਂਦਾ, ਪਰ ਇਹੋ ਜਿਹੇ ਮਾਮਲਿਆਂ ਦੇ ਵਿੱਚ ਤੇ ਇਹਨਾਂ ਨੂੰ ਚੰਗੇ ਨੰਬਰ ਦੇਵਾਂਗੇ ਆਪਾਂ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਸਭ ਕੁਝ ਚੱਲਦਾ। ਅਸੀਂ ਦੇਖਿਆ ਬਾਦਲ ਸਰਕਾਰ ਵੇਲੇ 3-4 ਡਾਕਟਰ ਇਹਨਾਂ ਨੇ ਬਿਠਾ ਰੱਖੇ ਸੀ ਦਿੱਲੀ ਦੇ ਵਿੱਚ, ਉਹ ਇੱਕ ਮਾੜਾ ਮੋਟਾ ਕਿਤੇ ਬੈਚ ਛੱਡਦਾ ਸੀਗਾ, 3 ਉੱਥੇ ਆਪਦਾ ਕੰਮ ਕਰੀ ਜਾਂਦੇ ਸੀਗੇ, ਉਹ ਸਾਰੇ ਡੈਪੂਟੇਸ਼ਨ ਤੇ ਖੜੇ ਸੀਗੇ ਇਹਨਾਂ ਨੇ। ਤੇ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਉੱਥੇ ਐਂਬੂਲੈਂਸ ਵੀ ਖਲੋਤੀ ਹੈ ਜਾ ਕੇ ਬਿਨਾਂ ਗੱਲ ਤੋਂ।
ਐਸਾ ਹੈ ਕਿ ਇਹ ਚੰਡੀਗੜ੍ਹ ਦੇ ਵਿੱਚ ਵੀ ਹੈ, ਜੇ ਦਿੱਲੀ 'ਚ ਜਾਂਦੇ ਨੇ ਕੁਛ ਲੋਕ ਤਾਂ ਇੱਥੇ ਚੰਡੀਗੜ੍ਹ ਦੇ ਵਿੱਚ ਵੀ ਬਹੁਤ ਵੱਡੇ ਪੱਧਰ ਤੇ ਜਾਂਦੇ ਆ। ਤਾਂ ਹੁਣ ਪੰਗਾ ਇਹ ਪਏਗਾ ਕਿ ਸਿਫਾਰਿਸ਼ ਕਿਹਨੇ ਕੀਤੀ ਹੈ, ਜੇ ਉਹ ਡਾਟੇ ਦੇ ਵਿੱਚ ਯਾਨੀ ਰਿਕਾਰਡ ਤੇ ਲਿਆਂਦਾ ਜਾਂਦਾ ਹੈ ਤਾਂ ਇਹ ਇੱਕ ਬਹੁਤ ਵੱਡੀ ਮੁਸੀਬਤ ਬਣੇਗੀ ਆਉਣ ਵਾਲੇ ਸਮੇਂ ਦੇ ਵਿੱਚ, ਕਿਉਂਕਿ ਡਾਟਾ ਕਲੈਕਟ ਕਰ ਲੈਣਗੇ ਕਿ ਸਿਫਾਰਿਸ਼ ਕਿਹਨੇ ਕੀਤੀ ਹੈ, ਤਾਂ ਸਿਫਾਰਿਸ਼ ਕਰਨ ਵਾਲਾ ਜੇ ਕੋਈ ਅਧਿਕਾਰੀ ਅਫਸਰ ਹੈ ਉਹ ਵੀ ਇਹਨਾਂ ਦੀ ਅੱਖ ਦੇ ਵਿੱਚ ਚੜੇਗਾ। ਸੋ ਲਿਹਾਜ਼ਾ ਇਹਨਾਂ ਨੇ ਕਿਹਾ ਕਿ ਜਿਹੜਾ ਅਧਿਆਪਕ ਹੈ, ਟੀਚਰ ਦਾ ਕੰਮ ਹੈ ਟੀਚ ਕਰਨਾ, ਨਾ ਕਿ ਚੀਟ ਕਰਨਾ। ਜੀ ਜੀ ਕੀ ਕਰ ਰਹੇ ਨੇ ਜੀ ਅਸੀਂ ਇਹਨਾਂ ਨੇ ਕਿਹਾ ਚਲੋ ਆਪਾਂ ਕਹਿ ਦਿੰਦੇ ਆ ਟੀਚਰ ਦਾ ਕੰਮ ਹੈ ਕਿ ਉਹ ਟੀਚ ਕਰਾਏ, ਆ ਕੇ ਟੀਚ ਕਰੇ। ਤੇ ਦੂਸਰੇ ਪਾਸੇ ਹੈ ਕਿ ਚੀਟ ਨਹੀਂ, ਇਹ ਨਹੀਂ ਹੈ ਕਿ ਤੁਹਾਡੀ ਕੋਈ ਚੰਗੀ ਅੰਗੜੀ ਸੰਗੜੀ ਰਲਦੀ ਆ ਤੇ ਤੁਸੀਂ ਚੁੱਪ ਕਰਕੇ ਤੇ ਬਈ ਆ ਕੇ ਤੇ ਉੱਥੇ ਬੈਠ ਜਾਓ ਚੰਡੀਗੜ੍ਹ, ਉੱਥੇ ਸਾਰਾ ਕੁਝ ਕਰਾਈ ਜਾਓ ਤੇ ਤਨਖਾਹ ਜਿਹੜੀ ਆ ਉਹ ਖਾਤੇ ਦੇ ਵਿੱਚ ਪੈ ਜਾਵੇ। ਇਹ ਏਦਾਂ ਨਹੀਂ ਚੱਲੇਗਾ। ਤਾਂ ਦੇਖੋ ਹੁਣ ਕਿੰਨੇ ਕੁ ਅਧਿਆਪਕ ਕਿਸ ਤਰ੍ਹਾਂ ਦੇ ਨਿਕਲਦੇ ਆ। ਪਰ ਇਹਨਾਂ ਨੇ ਕਿਹਾ ਕਿ ਸਕੂਲ ਵਾਸਤੇ ਤੁਹਾਨੂੰ ਭਰਤੀ ਕਰਵਾਇਆ ਤਾਂ ਮਿੱਤਰੋ ਤੁਹਾਨੂੰ ਇਹ ਕੰਮ ਜਿਹੜਾ ਉਹ ਕਰਨਾ ਹੀ ਪਵੇਗਾ। ਜੀ ਅਗਲੀ ਖਬਰ ਦੇ ਵੱਲ ਵਧੀਆ ਮਿੰਟੂ ਜੀ, ਤੇ ਗੱਲ ਕਰੀਏ 1.25 ਲੱਖ ਏਕੜ ਜਿਹੜੀ ਜ਼ਮੀਨ ਲੱਭੀ ਹੈ ਜਦੋਂ ਰਿਕਾਰਡ ਫਰੋਲਿਆ ਗਿਆ ਤਾਂ ਜੀ। ਹਾਂਜੀ ਦੇਖੋ ਕਿੰਨੀ ਜ਼ਿਆਦਾ ਜ਼ਮੀਨ ਆ, 1.25 ਲੱਖ ਏਕੜ ਥੋੜੀ ਨਹੀਂ ਹੈ, ਕਿਉਂਕਿ ਪਿਛਲਾ ਡਾਟਾ ਤੇ ਇਹ ਦੱਸਦਾ ਸੀਗਾ ਕਿ 60-70 ਹਜ਼ਾਰ ਕਿੱਲਾ ਜ਼ਮੀਨ ਹੈ ਜਿਹੜਾ ਜੀ ਉਹ ਕਬਜ਼ੇ ਹੇਠ ਆ, ਪੰਚਾਇਤੀ ਜ਼ਮੀਨ, ਸਰਕਾਰੀ ਜ਼ਮੀਨ। ਤੇ ਇਹ ਹੁਣ ਜਿਹੜੀ ਗੱਲ ਕਹਿ ਰਹੇ ਨੇ ਇਹ ਤਾਂ ਬਹੁਤ ਵੱਡੀ ਗਿਣਤੀ ਬਣ ਜਾਂਦੀ ਹੈ ਕਬਜ਼ਿਆਂ ਦੀ, ਕਿਉਂਕਿ ਦੇਖੋ 1.25 ਲੱਖ ਕਿੱਲਾ ਇਹ ਨਵਾਂ ਹੀ ਨਿਕਲ ਆਇਆ ਹੁਣ। ਹਾਲਾਂਕਿ ਇਹ ਸਪਸ਼ਟ ਨਹੀਂ ਹੈ ਕਿ ਬਈ ਇਹ ਸਾਰਾ ਰਲਾ ਮਿਲਾ ਕੇ ਕਹਿੰਦੇ ਨੇ ਕਿ ਜਾਂ 1.25 ਲੱਖ ਏਕੜ ਜਾਨੀ 1.25 ਲੱਖ ਕਿੱਲਾ ਜ਼ਮੀਨ ਦਾ ਹੋਰ ਲੱਭ ਗਿਆ। ਵੈਸੇ ਜੇ ਐਗਜ਼ੈਕਟ ਆਪਾਂ ਦੇਖੀਏ ਤਾਂ 1,28,000 ਏਕੜ ਪੰਚਾਇਤੀ ਜ਼ਮੀਨ ਜਿਹੜੀ ਹੈ ਦੱਸੀ ਗਈ ਹੈ। ਤਾਂ ਇਹ ਇਹਨਾਂ ਨੇ ਖੁਦ ਵੀ ਮੰਨਿਆ ਕਿ ਪਹਿਲਾਂ ਇਹਦਾ ਕੋਈ ਮਤਲਬ ਕਿ ਸਾਨੂੰ ਇਲਮ ਨਹੀਂ ਸੀ ਹੈਗਾ, ਕੋਈ ਜਾਣਕਾਰੀ ਨਹੀਂ ਸੀਗੀ। ਇਹਦੇ ਵਿੱਚ 42,000 ਏਕੜ ਵਾਹੀਯੋਗ ਜ਼ਮੀਨ ਆ ਤੇ ਇਹਨਾਂ ਦੀ ਜਿਹੜੀ ਸ਼ਨਾਖਤ ਲਈ ਕੁੱਲ 154 ਬਲਾਕਾਂ ਚੋਂ 150 ਬਲਾਕਾਂ ਦਾ ਕੰਮ ਮੁਕੰਮਲ ਜਿਹੜਾ ਕਰ ਲਿਆ ਗਿਆ। ਤਾਂ ਮਤਲਬ ਕਿ 42,000 ਤਾਂ ਉਹ ਕਿੱਲੇ ਆ ਜਿਹਦੇ ਵਿੱਚ ਫਸਲ ਹੋ ਸਕਦੀ ਹੈ। ਤਾਂ ਬਾਕੀ ਹੋ ਸਕਦਾ ਕਿ ਕੁਝ ਚੀਜ਼ਾਂ ਜਿਵੇਂ ਤੁਹਾਨੂੰ ਪਤਾ ਹੀ ਆ ਅੱਜ ਕੱਲ ਬਣ ਜਾਂਦੀਆਂ ਨੇ, ਕੁਝ ਉੱਤੇ ਉਸਾਰੀ ਹੋਵੇ ਜਾਂ ਕੁਝ ਬਰਾਨੀ ਵਗੈਰਾ ਹੋਵੇ। ਤਾਂ ਕੁੱਲ ਮਿਲਾ ਕੇ 1,28,000 ਏਕੜ ਜ਼ਮੀਨ ਜਿਹੜੀ ਉਹ ਇਹਨਾਂ ਨੇ ਲੱਭੀ ਆ। ਪਰ ਵੱਡਾ ਸਵਾਲ ਇਹ ਹੈ ਕਿ ਇੰਨੀ ਜ਼ਮੀਨ ਨੱਪ ਕੇ ਕੌਣ ਬੈਠਾ ਸੀਗਾ ਤੇ ਉਹ ਜ਼ਮੀਨ ਨੱਪੀ ਕਿੱਦਾਂ ਗਈ ਬਿਨਾਂ ਮਿਲੀ ਭਗਤ ਤੋਂ? ਉਹ ਇਹ ਸਾਰਾ ਕੁਝ ਤੇ ਹੋ ਹੀ ਨਹੀਂ ਸਕਦਾ, ਸੰਭਵ ਹੀ ਨਹੀਂ ਜੀ। ਤਾਂ ਵੱਡੀ ਗੱਲ ਤੇ ਇਹੋ ਆ ਨਾ ਕਿ ਬਈ ਠੀਕ ਹੈ ਮੁਹਿੰਮ ਤੁਸੀਂ ਚਲਾਈ, ਧਾਲੀਵਾਲ ਸਾਹਿਬ ਨੂੰ ਨੰਬਰ ਵੀ ਦਿੱਤੇ ਉਦੋਂ ਆਪਾਂ ਕਿ ਚੰਗਾ ਕੰਮ ਕਰ ਰਿਹਾ, ਪਰ ਉਸ ਤੋਂ ਬਾਅਦ ਕੰਮ ਠੁੱਸ ਹੋ ਗਿਆ। ਹੁਣ ਇਹ ਨਵੇਂ ਸਿਰੇ ਤੋਂ ਲੱਗੇ ਆ, ਕਿਉਂਕਿ ਉਦੋਂ ਕੁਝ ਵਿਰੋਧ ਵੀ ਹੋਇਆ, ਕੁਝ ਇਹਨਾਂ ਨੇ ਵੀ ਥੋੜੇ ਜਿਹੇ ਪੰਗੇ ਜ਼ਿਆਦਾ ਕਰ ਲਏ, ਜਿਵੇਂ ਸਿਮਰਨਜੀਤ ਸਿੰਘ ਮਾਨ ਹੋਰਾਂ ਵਾਲਾ ਕਬਜ਼ਾ ਥੋੜਾ ਜਿਹਾ ਪੁੱਠਾ ਪੈ ਗਿਆ ਇਹਨਾਂ ਨੂੰ। ਤਾਂ ਇਸ ਤਰ੍ਹਾਂ ਹੈ ਕਿ ਇਸ ਮਾਮਲੇ ਦੇ ਵਿੱਚ ਇਹ ਹੁਣ ਦੇਖਣਾ ਪਵੇਗਾ ਕਿ ਇਹ ਜ਼ਮੀਨ ਇਸ ਤਰ੍ਹਾਂ ਲੋਕਾਂ ਦੇ ਹੱਥਾਂ 'ਚ ਗਈ ਕਿੱਦਾਂ। ਇਹ ਕੋਈ ਕਿੱਲਾ 2 ਕਿੱਲੇ 4 ਕਿੱਲੇ 10 ਕਿੱਲੇ ਦੀ ਤਾਂ ਗੱਲ ਨਹੀਂ ਹੈ ਨਾ। ਇੰਨੀ ਜ਼ਮੀਨ ਤੇ ਜੇ ਕਬਜ਼ਾ ਹੋਇਆ ਤੇ ਹੋਇਆ ਕਿੱਦਾਂ ਹੈ? ਕਿਉਂਕਿ ਅੱਗੇ ਆਪਾਂ ਬੜੇ ਵੱਡੇ ਨਾਂ ਵੇਖੇ ਆ, ਵੈਸੇ ਉਹ ਨਾਂ ਕੁਛ ਵੀ ਨਹੀਂ ਵੱਡੇ ਜ਼ਰੂਰ ਆ, ਚਾਹੇ ਉਹ ਯੂਨੀਵਰਸਿਟੀ ਵਾਲਿਆਂ ਦਾ ਹੋਵੇ ਚਾਹੇ ਉਹ ਹੰਸਰਾਜ ਦਾ ਹੋਵੇ। ਪਰ ਵੱਡੀ ਗੱਲ ਇਹ ਆ ਕਿ ਹਾਲੇ ਤਾਂ ਜਸਟਿਸ ਕੁਲਦੀਪ ਸਿੰਘ ਵਾਲੀ ਰਿਪੋਰਟ ਪਈ ਹੈ, ਜਿੱਦਣ ਉਹ ਰਿਪੋਰਟ ਖੁੱਲ ਗਈ ਤੇ 8-9 ਤੇ ਸਾਡੇ ਸਿਆਸੀ ਘਰਾਣੇ ਆ ਜਿਹੜੇ ਉਹ ਐ ਨੰਗੇ ਹੋ ਜਾਣਗੇ ਜੀ ਬਿਲਕੁਲ। ਤੋਂ ਇਹ ਆ ਕਿ ਇਹ ਸਾਰਾ ਕੁਝ ਜੋ ਹੋਇਆ ਅੱਜ ਵੀ ਜੇ ਤੁਸੀਂ ਦੇਖੋਗੇ, ਅੱਜ ਵਿਜੀਲੈਂਸ ਨੇ ਇੱਕ ਸਾਬਕਾ ਏਡੀਜੀਪੀ ਦੇ ਫਾਰਮ ਹਾਊਸ ਤੇ ਛਾਪਾ ਮਾਰਿਆ, ਪੈਮਾਇਸ਼ ਕੀਤੀ ਗਈ ਆ ਉਹਦੇ ਫਾਰਮ ਹਾਊਸ ਦੀ ਜਿਹੜਾ 10 ਕਿੱਲਿਆਂ 'ਚ ਬਣਿਆ, ਜਿਹਨੂੰ ਸਮਝਿਆ ਜਾ ਰਿਹਾ ਕਿ ਉਹਨੇ ਜੰਗਲਾਤ ਦੀ ਜ਼ਮੀਨ 'ਚ ਬਣਾ ਰੱਖਿਆ। ਹਿਸਾਬ ਲਾ ਲਓ, ਯਾਨੀ ਇਧਰ ਸ਼ਿਵਾਲਿਕ ਪਹਾੜੀਆਂ ਵੱਲ ਹੀ ਹੋਣਾ ਜਿਹੜਾ ਕਬਜ਼ਿਆਂ ਦਾ ਸਾਰਾ ਮਾਮਲਾ ਹੈ। ਤਾਂ ਇੱਥੇ ਕੀ ਹੈ ਕਿ ਕੱਲੇ ਕਬਜ਼ੇ ਜਿਹੜੇ ਆ ਪੰਚਾਇਤੀ ਜ਼ਮੀਨਾਂ ਦੇ ਨਹੀਂ ਹੈ। ਮੋਹਾਲੀ ਜ਼ਿਲ੍ਹੇ 'ਚ ਜਾ ਕੇ ਦੇਖੋਗੇ ਤਾਂ ਇਹਨਾਂ ਲੋਕਾਂ ਦੇ ਵਿੱਚ ਪੱਤਰਕਾਰ ਵੀ ਸ਼ਾਮਲ ਆ। ਪੱਤਰਕਾਰ ਕਿਹੜਾ ਘੱਟ ਆ ਕਿਸੇ ਤੋਂ, ਤਾਂ ਪੱਤਰਕਾਰਾਂ ਦੇ ਵੀ ਫਾਰਮ ਹਾਊਸ ਬਣੇ ਹੋਏ, ਜਿਹੜੇ ਪੱਤਰਕਾਰ ਨਹੀਂ ਪੱਤਲ ਚੱਟ ਕਹਿ ਲੋ ਪੂਰੇ ਆ, ਜਿਹੜੇ ਕੌਲੀ ਚੱਟ ਆ ਜਿਹੜੇ ਇਹਨਾਂ ਦੇ। ਤਾਂ ਉਹਨਾਂ ਨੇ ਵੀ ਵੱਡੇ ਫਾਰਮ ਹਾਊਸ ਲੈ, ਕੋਠੀਆਂ ਤਾਂ ਮਸ਼ਹੂਰ ਹੈਗੀਆਂ ਇਹਨੇ, ਕੋਠੀਆਂ ਤਾਂ ਹੈਗੀਆਂ ਨੇ ਮਸ਼ਹੂਰ ਕਿ ਕਿਵੇਂ ਕੋਟਿਆਂ 'ਚ ਪੱਤਰਕਾਰਾਂ ਨੂੰ ਮਿਲ ਗਿਆ ਚੰਡੀਗੜ੍ਹ ਦੇ ਵਿੱਚ, ਵੱਡੇ ਪੱਤਰਕਾਰ ਜਿਹੜੇ ਕਹਾਉਂਦੇ ਆ, ਪਰ ਫਾਰਮ ਹਾਊਸ ਵੀ ਲੈ ਗਏ ਉਹਨਾਂ ਦੇ ਵੀ ਨਾਂ ਬੋਲਦੇ ਆ। ਸੋ ਇਸ ਕਰਕੇ ਇਹ ਤਾਂ ਬਹੁਤ ਵੱਡੀ ਗੇਮ ਆ
ਤੇ ਜੇ ਇਹ 5 ਸਾਲਾਂ ਦੇ ਵਿੱਚ ਠੀਕ ਹੈ, ਇਹਨਾਂ ਨੂੰ ਵਿਰੋਧ ਦਾ ਸਾਹਮਣਾ ਤੇ ਕਰਨਾ ਪਊਗਾ। ਕਿਸਾਨ ਯੂਨੀਅਨਾਂ ਵੀ ਆ ਜਾਂਦੀ ਆ ਅੱਗੇ ਕਿ ਤੁਸੀਂ ਕਿਉਂ ਛਡਾਉਂਦੇ ਜੇ ਕਬਜ਼ੇ। ਪਰ ਠੀਕ ਆ, ਜੇ ਕੋਈ 150 ਸਾਲ ਤੋਂ ਕੋਈ ਵਾਂਤ ਕਰ ਹੈਗਾ, ਠੀਕ ਆ, ਜੇ ਉਹ ਜ਼ਮੀਨ ਲੈਣ ਨੂੰ ਤਿਆਰ ਹੈ, ਥੋੜੀ ਬਹੁਤੀ ਉਹ ਰਕਮ ਜਮ੍ਹਾਂ ਕਰਵਾਉਂਦਾ, ਉਹਦਾ ਉਚਾੜਾ ਨਹੀਂ ਹੋਣਾ ਚਾਹੀਦਾ। ਪਰੰਤੂ ਗੱਲ ਇਹ ਹੈ ਕਿ ਇੰਨੇ ਵੱਡੇ ਪੱਧਰ ਤੇ ਬੇਸ਼ਕੀਮਤੀ ਜ਼ਮੀਨ, ਫਾਰਮ ਹਾਊਸਾਂ ਦੇ ਹੇਠ ਜ਼ਮੀਨ, ਵੱਡੇ ਵੱਡੇ ਧਨਾਡਾਂ ਹੇਠ ਜ਼ਮੀਨ, ਇਹ ਸਾਰਾ ਕੁਝ ਤੇ ਰਲ ਮਿਲ ਕੇ ਹੋ ਸਕਦਾ, ਅਦਰਵਾਈਜ਼ ਇਕੱਲੇ ਦੀ ਕਿਸੇ ਦੀ ਕੀ ਹਿੰਮਤ ਹੈ। ਬਿਲਕੁਲ ਜੀ, ਬਿਲਕੁਲ ਰਲ ਮਿਲ ਕੇ ਸਾਰਾ ਕੁਝ ਹੁੰਦਾ ਜੀ। ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ ਪੁਲਿਸ ਭਰਤੀ ਦੀ। ਮਾਨ ਸਰਕਾਰ ਦਾ ਇਹ ਦਾਅਵਾ ਹੈ ਕਿ ਪੁਲਿਸ ਭਰਤੀ ਹੁਣ ਹਰ ਸਾਲ ਆਊਗੀ ਤੇ ਖਾਸ ਮਕਸਦ ਦੇ ਨਾਲ ਅਸੀਂ ਇਹ ਪਹਿਲ ਕਰਾਂਗੇ। ਹਾਂਜੀ, ਦੇਖੋ ਖਾਸ ਮਕਸਦ ਤਾਂ ਕੀ ਹੈ ਕਿ ਇਹਨਾਂ ਦਾ ਮਕਸਦ ਤੇ ਇਹੋ ਹੈ, ਕਿਉਂਕਿ ਗੋਰੇ ਅੱਜ ਕੱਲ ਮਿਲ ਨਹੀਂ ਰਹੇ। ਝੋਨੇ ਦਾ ਸੀਜ਼ਨ ਸੀ, ਇਹਨਾਂ ਨੂੰ ਤਾਂ ਐਂ ਸੀ ਵੀ ਚਲ ਪੱਖਾ ਪੁਖਾ ਕੇ ਲਾਉਣਗੇ ਮੰਡੀਆਂ ਦੇ ਵਿੱਚ, ਗੋਰੇ ਨਹੀਂ ਆ ਰਹੇ। ਉਹ ਕਹਿੰਦੇ ਨਹੀਂ, ਹੁਣ ਇੱਧਰ ਫੱਕ ਬੜੀ ਚੜ੍ਹਦੀ ਆ। ਤਾਂ ਫਿਰ ਗੱਲ ਇਹ ਆ ਕਿ ਇਹ ਕਹਿੰਦੇ ਵੀ ਜਿਹੜੇ ਦੂਜੇ ਗੋਰਿਆਂ ਦੇ ਦੇਸ਼ 'ਚ ਜਾ ਰਹੇ ਉਹਨਾਂ ਨੂੰ ਡੱਕੀਏ। ਉਹਦੇ ਵਾਸਤੇ ਇਹ ਮਕਸਦ ਆ ਕਿ ਹਾਂ ਬਈ ਅਸੀਂ ਭਰਤੀ ਲਿਆਵਾਂ ਕਰਾਂਗੇ ਹਰੇਕ ਸਾਲ ਪੁਲਿਸ ਦੀ। ਤਾਂ ਉਹ ਭਰਤੀ ਜਿਹੜੀ ਹੈ, ਦੇਖੋ ਗੱਲ ਕੀ ਹੈ ਕਿ ਠੀਕ ਆ, ਐਸਾ ਹੁਣ ਯਤਨ ਕਰ ਰਹੀ ਹੈ ਸਰਕਾਰ ਕਿ ਸਿਪਾਹੀ ਤੋਂ ਲੈ ਕੇ DSP ਤੱਕ ਦੀ ਜਿਹੜੀ ਭਰਤੀ ਆ ਉਹ ਹੋਏਗੀ, ਹਰੇਕ ਸਾਲ ਆਇਆ ਕਰੇਗੀ ਤੇ 1000-1200 ਅਸਾਮੀਆਂ ਜਿਹੜੀਆਂ ਭਰੀਆਂ ਜਾਣਗੀਆਂ। ਪਰ ਮਸਲਾ ਹੈ ਕਿ 1000-1200 ਅਸਾਮੀਆਂ ਜਿਹੜੀਆਂ ਠੀਕ ਹੈ ਤੁਸੀਂ ਭਰ ਲਿਆ ਕਰੋਗੇ, ਪਰ ਇਹਦੇ ਨਾਲ ਬਾਹਰ ਜਾਣ ਵਾਲੀ ਜਿਹੜੀ ਸਾਡੀ ਹਿਜਰਤ ਹੁੰਦੀ ਆ, ਉਹ ਗਿਣਤੀ ਜਿਹੜੀ ਉਹ ਘੱਟ ਨਹੀਂ ਹੋਏਗੀ। ਸਾਨੂੰ ਹੋਰ ਉਪਰਾਲੇ ਕਰਨੇ ਪੈਣਗੇ। ਮੈਂ ਮਾੜਾ ਨਹੀਂ ਕਹਿੰਦਾ, ਇਹ ਵੀ ਉਪਰਾਲਾ ਚੰਗਾ ਹੈ ਕਿ ਘੱਟੋ ਘੱਟ ਰੈਗੂਲਰ ਭਰਤੀ ਦਾ ਸਾਨੂੰ ਫਾਇਦਾ ਇਹ ਆ, ਇੱਕ ਤੇ ਆ ਕਿ ਜਿੰਨੇ ਰਿਟਾਇਰ ਹੋ ਰਹੇ ਨੇ ਨਾਲ ਦੀ ਨਾਲ ਉਹਨੇ ਸਾਡੇ ਕੋਲ ਕਰਮਚਾਰੀ ਜਿਹੜੇ ਆ, ਪੁਲਿਸ ਕਰਮਚਾਰੀ, ਉਹ ਸੇਵਾ ਦੇ ਵਿੱਚ ਆ ਜਾਣਗੇ। ਦੂਜਾ ਹੈ ਕਿ ਹਰੇਕ ਸਾਲ ਨਵਾਂ ਬੈਚ ਮਿਲੇਗਾ, ਉਹਦੇ ਵਿੱਚ ਕਈ ਚੀਜ਼ਾਂ ਜਿਹੜੀਆਂ ਨੇ ਉਹ ਵਧੀਆ ਹੁੰਦੀਆਂ ਨੇ ਕਿ ਉਹਨਾਂ ਦੀ ਫਿਟਨੈਸ ਹੁੰਦੀ ਹੈ, ਉਹਨਾਂ ਦਾ ਕੰਮ ਕਰਨ ਦਾ ਜਜ਼ਬਾ 5-7 ਸਾਲ 10 ਸਾਲ ਉਹ ਇੱਕ ਅਨਦਰ ਲੈਵਲ ਤੇ ਹੁੰਦਾ ਹੈ। ਸਾਰੀਆਂ ਚੀਜ਼ਾਂ ਹੈਗੀਆਂ ਨੇ, ਆਪਣੀ ਥਾਂ ਤੇ ਹੈਗੀਆਂ। ਪਰੰਤੂ ਗੱਲ ਜਿਹੜੀ ਵੱਡੀ ਹੈ ਕਿ ਅਸੀਂ ਇੱਕ ਸਾਲ ਦੇ ਵਿੱਚ ਜੇ ਪੁਲਿਸ ਦੀ ਭਰਤੀ ਅਸੀਂ ਖੋਲ ਵੀ ਦਿੰਦੇ 1000-1200 ਅਸਾਮੀ ਵਾਸਤੇ, ਤਾਂ ਠੀਕ ਆ, ਆਪਾਂ ਕਹਿ ਲਈਏ ਕਿ ਕੁਛ ਕੋਸ਼ਿਸ਼ ਤੇ ਹੈਗੀ ਆ। ਪਰ ਜੇ ਆਪਾਂ ਕਹੀਏ ਕਿ 1000, ਜਿਵੇਂ ਆਪਾਂ ਕੈਨੇਡਾ ਦੇ ਇੱਕ ਫਿਗਰ ਲੈ ਲਈਏ ਤੇ 50,000 ਸਟੂਡੈਂਟ ਤੇ ਉਧਰ ਨੂੰ ਤੁਰਿਆ ਜਾਂਦਾ ਇੱਕ ਸਾਲ ਦਾ। ਜੀ। ਬਾਕੀ ਦੇਸ਼ਾਂ ਨੂੰ ਰਲਾ ਲੋਗੇ ਤੇ ਘੱਟੋ ਘੱਟ ਕੋਈ 60-70,000 ਤੇ ਬਣੇਗਾ ਹੀ ਨਾ, ਜਿਵੇਂ ਚ UK ਵੀ ਗਿਣ ਲੋਗੇ, ਨਿਊਜ਼ੀਲੈਂਡ ਵੀ ਗਿਣ ਲੋਗੇ, ਆਸਟ੍ਰੇਲੀਆ ਵੀ ਗਿਣ ਲੋਗੇ, ਜਰਮਨ ਵੀ ਗਿਣ ਲੋਗੇ ਜਾਂ US ਗਿਣ ਲੋਗੇ, 70-80,000 ਤਾਦਾਦ ਤੇ ਬਣੇਗੀ। ਤਾਂ ਉਹ ਸਾਰਿਆਂ ਨੂੰ ਅਸੀਂ ਰੋਕ ਨਹੀਂ ਸਕਾਂਗੇ। ਤਾਂ ਉਹਦੇ ਵਾਸਤੇ ਤਾਂ ਬਹੁਤ ਵੱਡੇ ਪੱਧਰ ਦੀ ਕੋਈ ਯੋਜਨਾ, ਕੋਈ ਸਕੀਮ ਤੁਹਾਨੂੰ ਲਿਆਉਣੀ ਪਵੇਗੀ, ਨਹੀਂ ਤਾਂ ਇਸ ਤਰ੍ਹਾਂ ਨਹੀਂ ਰੋਕਿਆ ਜਾ ਸਕਦਾ। ਤੇ ਦੂਜੀ ਗੱਲ ਇਹ ਆ ਕਿ ਪੁਲਿਸ ਭਰਤੀ ਵੀ ਜਿਹੜੀ ਆ, ਜੇ ਤੁਸੀਂ ਵੇਖੋਗੇ ਤਾਂ ਹਾਲ ਦੀ ਘੜੀ ਬੱਸੋਂ ਦੇ ਹਿਸਾਬ ਨਾਲ ਸਾਡੀਆਂ ਵੈਸੇ ਹੀ ਭਰਤੀਆਂ ਜਿਹੜੀਆਂ ਹੋਣੀਆਂ ਚਾਹੀਦੀਆਂ ਨੇ, ਰੈਗੂਲਰ ਚੱਲਣੀਆਂ ਚਾਹੀਦੀਆਂ, ਕਿਉਂਕਿ ਸਾਡੇ ਕੋਲ ਨਫਰੀ ਘੱਟ ਆ। ਦੇਖੋ 80,000 ਤੇ ਪੁਲਿਸ ਵਾਲਾ, 80,000 ਦੇ ਵਿੱਚੋਂ ਦਫ਼ਤਰਾਂ 'ਚ ਬਹਿਣ ਵਾਲੇ ਕਿੰਨੇ ਆ, ਕੋਰਟ ਕਚਹਿਰੀਆਂ 'ਚ ਰੋਜ਼ਾਨਾ ਧੱਕੇ ਖਾਣ ਵਾਲੇ ਕਿੰਨੇ ਆ, ਅਤੇ ਆ ਜਿਹੜੇ VIP ਆ, ਇਹ ਕਿੰਨੇ ਹਜ਼ਾਰ ਤੇ ਲਈ ਫਿਰਦੇ ਨੇ ਨਾਲ ਸਿਕਿਉਰਿਟੀ ਵਾਲੇ। ਤਾਂ ਸਾਡੇ ਕੋਲ ਨਫਰੀ ਪਹਿਲਾਂ ਥੋੜੀ ਹੈ। ਰੈਗੂਲਰ ਬੇਸਿਸ ਤੇ ਭਰਤੀ ਜਿਹੜੀ ਆ 1000 ਦੀ ਥਾਂ ਤੇ ਮੈਂ ਤਾਂ ਕਹਿੰਦਾ ਕਿ ਸਾਲ ਦੀ 2-2 4-4 ਹਜ਼ਾਰ ਜ਼ਰੂਰ ਕਰਨ, ਤਾਂ ਕਿ ਪੁਲਿਸ ਦੀ ਜਿਹੜੀ ਕਮੀ ਹੈ ਨਫਰੀ ਵਾਲੀ, ਉਹ ਦੂਰ ਹੋ ਸਕੇ। ਜੀ, ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ ਸ਼ੈਲਰ ਮਾਲਕਾਂ ਦੀ। ਫੋਰਟੀਫਾਈਡ ਚੌਲਾਂ ਦੇ ਨਾਂ ਤੇ ਹੁਣ ਸ਼ੈਲਰ ਮਾਲਕਾਂ ਦੀ ਲੁੱਟ ਦੀ ਖਬਰ ਸਾਹਮਣੇ ਆ ਰਹੀ ਹੈ ਜੀ। ਹਾਂਜੀ, ਦੇਖੋ ਇਹ ਫੋਰਟੀਫਾਈਡ ਚੌਲ ਮਤਲਬ ਕਿ ਇਹਨਾਂ ਨੇ ਜਿਵੇਂ ਮਿਡ ਡੇ ਮੀਲ ਦੇ ਵਿੱਚ ਦੇਣਾ ਹੁੰਦਾ ਜਾਂ ਗਰੀਬਾਂ ਨੂੰ ਵੰਡਣਾ ਹੁੰਦਾ PDS ਦੇ ਤਹਿਤ, ਤਾਂ ਫੋਰਟੀਫਾਈਡ ਚੌਲ ਕੀ ਹੈ ਕਿ ਉਹ ਮਤਲਬ ਪ੍ਰੋਟੀਨ, ਕੱਲ ਥੋੜੀ ਉਹਦੀ ਪ੍ਰੋਟੀਨ ਦੀ ਮਾਤਰਾ ਜਿਹੜੀ ਉਹ ਪੂਰੀ ਕਰ ਦਿੰਦਾ ਆ। ਤਾਂ ਇਹ ਹੋਇਆ ਕੀ ਆ ਕਿ ਖਬਰਾਂ ਆਈਆਂ ਕਿ ਫੋਰਟੀਫਾਈਡ ਚੌਲ ਜਿਹੜਾ ਲੈਣਾ ਸੀਗਾ ਇਹਨਾਂ ਨੇ, ਰਾਈਸ ਮਿਲਾਂ ਜਿਹੜੀਆਂ ਆਈਆਂ ਨੇ, ਸ਼ੈਲਰ ਮਾਲਕ ਨੇ ਜਿਹੜੇ, ਕਿ ਇਹਨਾਂ ਨੇ ਜਿਨ੍ਹਾਂ ਤੋਂ ਚੁੱਕਣਾ ਹੁੰਦਾ ਉਹ ਫਰਮਾਂ ਜਿਹੜੀਆਂ ਪਹਿਲਾਂ ਮੁਕਰਰ ਕਰ ਦਿੱਤੀਆਂ ਜਾਂਦੀਆਂ ਨੇ। ਤਾਂ ਹੋ ਕੀ ਰਿਹਾ ਹੈ ਕਿ ਜਿਵੇਂ ਹੁਣ ਫੋਰਟੀਫਾਈਡ ਸਪਲਾਇਰ ਨੇ, ਉਹਨਾਂ ਦਾ ਟੈਂਡਰ ਜਿਹੜਾ 46 ਰੁਪਏ 99 ਪੈਸੇ ਦੇ ਸਮੇਤ GST, ਤਾਂ ਇਹ ਰਾਈਸ ਮਿਲਰ ਤੱਕ ਪਹੁੰਚਦਾ ਹੋਇਆ ਹੈ। ਜਦ ਕਿ ਪਿਛਲੀ ਵਾਰ ਫੋਰਟੀਫਾਈਡ ਚੌਲ ਦਾ ਜਿਹੜਾ ਟੈਂਡਰ ਸੀ 55 ਰੁਪਏ ਹੋਇਆ ਸੀ, ਯਾਨੀ ਐਤਕੀ ਟੁੱਟ ਗਿਆ। ਇਸ ਵਾਰ ਘੱਟ ਭਾਅ ਤੇ ਸੌਦਾ ਹੋਣ ਤੇ ਸਰਕਾਰ ਵੱਲੋਂ 100 ਕਰੋੜ ਰੁਪਏ ਬਚਾਏ ਜਾਣ ਦਾ
ਦਾਅਵਾ ਵੀ ਠੋਕਿਆ ਗਿਆ ਕਿ ਅਸੀਂ ਘੱਟ ਰੇਟ ਤੇ ਟੈਂਡਰ ਚੁਕਾਇਆ। ਪਰ ਹੋ ਕੀ ਰਿਹਾ? ਜੀ ਉਹ ਇਹ ਰਿਹਾ ਕਿ ਇਹ ਲੋਕ 10 ਰੁਪਏ ਐਕਸਟਰਾ ਮੰਗ ਰਹੇ ਨੇ ਸ਼ੈਲਰ ਮਾਲਕਾਂ ਕੋਲ ਪ੍ਰੀਮੀਅਮ ਦੇ ਨਾਮ ਤੇ। ਠੀਕ ਹੈ ਮਤਲਬ ਕਿ ਇਹ ਪਿਛਲੀ ਵਾਰੀ 55 ਸੀ ਤੇ 46 ਨੂੰ ਕਰ ਦਿੱਤਾ ਟੈਂਡਰ ਡਨ, ਤਾਂ ਇਹ 10 ਐਕਸਟਰਾ ਮੰਗ ਰਹੇ ਸ਼ੈਲਰ ਮਾਲਕਾਂ ਕੋਲੋਂ ਕਿ 10 ਰੁਪਏ ਪ੍ਰੀਮੀਅਮ ਦਿਓ, ਔਰ ਉਹ ਵੀ ਬਾਹਰ ਦੀ ਬਾਹਰ ਮੰਗ ਰਹੇ ਨੇ ਕਿ ਨਹੀਂ ਤਾਂ ਫਿਰ ਜੀ ਤੁਹਾਡਾ ਜਿਹੜਾ ਖਰੀਦ ਆਰਡਰ ਆ ਉਹ ਸਵੀਕਾਰ ਨਹੀਂ ਕੀਤਾ ਜਾਊਗਾ। ਹੁਣ ਸ਼ੈਲਰ ਮਾਲਕ ਜੇ ਫੋਰਟੀਫਾਈਡ ਚੌਲ ਨਹੀਂ ਰਲਾਉਂਦਾ ਵਿੱਚ ਤੈਅ ਮਾਤਰਾ ਚ, ਜੀ ਤਾਂ ਉਹਦਾ ਚੌਲ ਗਾ ਪਾਸ ਨਹੀਂ ਹੋਏਗਾ, ਉਹ ਫਸ ਗਿਆ ਕਸੂਤਾ। ਤੇ ਜੇ ਮੰਨ ਲਓ ਹੁਣ ਵੇਲੇ ਸਿਰ ਉਹਦੀ ਜਿਹੜੀ ਖਰੀਦ ਆ ਉਹ ਪ੍ਰਵਾਨ ਹੀ ਨਾ ਹੋਵੇ, ਮਤਲਬ ਕਿ ਉਹਦਾ ਜਿਹੜਾ ਆਰਡਰ ਆ ਉਹਨੂੰ ਸਵੀਕਾਰ ਨਾ ਕੀਤਾ ਜਾਊਗਾ, ਤੇ ਜਿਹੜੀ ਇਹ ਮਿਲਿੰਗ ਹੁੰਦੀ ਆ ਇਹ ਹੁੰਦੀ ਆ ਨਿਸ਼ਚਿਤ ਸਮੇਂ ਵਾਸਤੇ ਜੀ ਕਿ ਤੁਸੀਂ ਇੰਨੇ ਸਮੇਂ ਚ ਚੌਲ ਦੇਣਾ ਆ ਤਿਆਰ ਕਰਕੇ। ਇਹ ਨਹੀਂ ਹੈ ਕਿ ਬਾਪੂ ਦਾ ਰਾਜ ਆ ਕੈਦ ਕੀ ਸੁੱਟ ਦਿਓ ਜੀ ਚੌਲ ਤੁਹਾਨੂੰ ਅਗਲੇ ਸਾਲ ਦੇ ਦੇਾਂਗੇ ਬਣਾ ਕੇ ਕੱਢ ਕੇ, ਇਸ ਤਰ੍ਹਾਂ ਨਹੀਂ ਹੁੰਦਾ। ਸੋ ਇਸ ਕਰਕੇ ਇਹ ਫਸੇ ਪਏ ਆ। ਪਰ ਮੈਂ ਤੇ ਇੱਕ ਗੱਲ ਕਹਾਂਗਾ ਕਿ ਪੰਜਾਬ ਦੇ ਵਿੱਚ ਇਹਨਾਂ ਕਾਰੋਬਾਰੀਆਂ ਦੀ ਬਦਕਿਸਮਤੀ ਆ, ਇਹਨਾਂ ਦੀ ਸਮੱਸਿਆ ਵੱਲ ਕੋਈ ਨਿਗਾਹ ਨਹੀਂ ਦਿੰਦਾ, ਕੋਈ ਤਵੱਜੋ ਨਹੀਂ ਦਿੰਦਾ, ਨਾ ਮੀਡੀਆ, ਨਾ ਕੋਈ ਪੱਤਰਕਾਰ, ਨਾ ਕੋਈ ਬੁੱਧੀਜੀਵੀ, ਨਾ ਕੋਈ ਫੇਸਬੁੱਕੀ ਜੀਵੀ, ਨਾ, ਕਿਉਂਕਿ ਇੱਥੇ ਸਿਰਫ ਕਿਸਾਨਾਂ ਦੇ ਧਰਨਾ ਦੀਦਾ ਜੀ ਜੀ ਪਰ ਇਹਨਾਂ ਦੀਆਂ ਆਪਣੀਆਂ ਵੱਖੋ ਵੱਖਰੀਆਂ ਸਮੱਸਿਆਵਾਂ ਨੇ। ਹੁਣ ਮੈਂ ਦੇਖ ਰਿਹਾ ਸੀਗਾ ਬੀਤੇ ਦਿਨ ਕੀ ਹੋਇਆ ਕਿ ਲੁਧਿਆਣੇ ਵਾਲੇ ਰੋਣ ਡਏ ਵਿਚਾਰੇ ਕਾਰੋਬਾਰੀ ਇਸ ਕਰਕੇ ਰੋਣ ਡਏ ਆ ਕਿ ਉਹਨਾਂ ਨੇ ਜਿਹੜੇ ਸੌਦੇ ਗਾਹ ਕਰ ਰੱਖੇ ਆ ਉਹ ਤਾਂ ਉਸੇ ਰੇਟ ਤੇ ਰਹਿ ਗਏ। ਭਾਰਤ ਸਰਕਾਰ ਨੇ ਕੀ ਕੀਤਾ ਕਿ ਜਿਹੜਾ ਐਕਸਪੋਰਟ ਸਟੀਲ ਦਾ ਖੋਲ ਦਿੱਤਾ, ਉਹਦੇ ਚ ਖੁੱਲ ਦੇ ਦਿੱਤੀ ਆ, ਤੇ ਹੁਣ ਉਹਨਾਂ ਦੇ ਰੇਟ ਚੱਕੇ ਗਏ। ਉਹ ਰੋਣ ਡਏ, ਭੁੱਬਾ ਮਾਰਨ ਡਏ ਆ ਕਿ 4-5 ਰੁਪਏ ਰੇਟ ਵੱਧ ਗਿਆ, ਜਦ ਕਿ ਸਾਡੀ ਜਿਹੜੀ ਡੀਲ ਹੋਈ ਆ ਉਹ ਤਾਂ ਉਸੇ ਰੇਟ ਤੇ ਰਹਿਣੀ ਆ ਨਾ, ਜਿਹੜੇ ਅਸੀਂ ਅੱਗੇ ਆਰਡਰ ਜਿਹੜੇ ਬੁੱਕ ਕੀਤੇ ਖਲੋਤੇ ਆ। ਇਹ ਤੁਸੀਂ ਇਸ ਤਰ੍ਹਾਂ ਨਾ ਕਰੋ। ਤਾਂ ਤੁਸੀਂ ਦੇਖੋ ਕਿ ਕੋਈ ਖਬਰ ਹੈਗੀ ਹੈ ਕਿਤੇ ਕਿਸੇ ਥਾਂ ਤੇ ਤੁਸੀਂ ਕੀਤੀ ਹੋਵੇ ਜਾਂ ਕਿਸੇ ਤੋਂ ਸੁਣੀ ਹੋਵੇ। ਬਿਲਕੁਲ ਪੰਜਾਬੀ ਮੀਡੀਆ ਤੇ ਬਿਲਕੁਲ ਕੋਈ ਗੱਲ ਹੀ ਨਹੀਂ ਗੋਲਦਾ ਕਿਸੇ ਤੇ, ਜਦ ਕਿ ਹਜ਼ੂਰ 25% ਕੰਟਰੀਬਿਊਸ਼ਨ ਉਦਯੋਗ ਦਾ ਹੈ ਜੀ ਜੀ ਜਿਹੜਾ GDP ਹੈ। ਪੰਜਾਬ ਇਸ ਤਰ੍ਹਾਂ ਨਹੀਂ ਚੱਲਦਾ ਕਿ ਕੱਲੀ ਖੇਤੀ ਨਾਲ ਤੁਰਿਆ ਜਾਏਗਾ, ਕੋਈ ਵੀ ਸੂਬਾ ਕੱਲੀ ਖੇਤੀ ਨਾਲ ਨਹੀਂ ਚੱਲ ਸਕਦਾ, ਡਿੱਗ ਪਾਏਗਾ ਉਹਦੀ। ਵੈਸੇ ਪੰਜਾਬ ਤੇ ਲੰਗੜਾ ਕੇ ਚੱਲ ਰਿਹਾ ਵਾ, ਤਾਂ 50% ਸਰਵਿਸ ਸੈਕਟਰ ਦਾ, 25% ਸਾਡਾ ਖੇਤੀ ਦਾ ਯੋਗਦਾਨ ਆ, 25% ਇਹਨਾਂ ਕਾਰੋਬਾਰੀਆਂ ਦਾ। ਤਾਂ ਕਾਰੋਬਾਰੀ ਆ, ਤੁਸੀਂ ਆ ਦੇਖ ਲਓ ਕਿ ਕਿਹੜੀ ਕਿਹੜੀ ਲੁੱਟ ਦਾ ਸ਼ਿਕਾਰ ਹੋ ਰਹੇ ਨੇ, ਪਰ ਉਹਨਾਂ ਦੀ ਕੋਈ ਗੱਲ ਕਰਨ ਵਾਲਾ ਨਹੀਂ, ਕਿਉਂਕਿ ਸੜਕਾਂ ਨਹੀਂ ਰੋਕ ਸਕਦੇ, ਉਹ ਟਰਾਲੀਆਂ ਲਾ ਕੇ ਹਾਈਵੇ ਜਾਮ ਨਹੀਂ ਕਰ ਸਕਦੇ ਉਹ, ਇਸ ਕਰਕੇ ਉਹਨਾਂ ਦੀ ਗੱਲ ਉੱਥੇ ਦੀ ਉੱਥੇ ਰਹਿ ਜਾਂਦੀ ਹੈ। ਸੋ ਇਹਨਾਂ ਸਮੱਸਿਆਵਾਂ ਦਾ ਨਿਵਾਰਣ ਕਰਨਾ ਚਾਹੀਦਾ। ਵੈਸੇ ਨੋਟਿਸ ਲੈ ਰਹੀ ਆ ਆਮ ਆਦਮੀ ਪਾਰਟੀ ਦੀ ਸਰਕਾਰ, ਕਹਿੰਦੇ ਆ ਕਿ ਉਹਨਾਂ ਨੇ ਕੁਝ ਅਫਸਰਾਂ ਦੀ ਨਿਯੁਕਤੀ ਇਸ ਬਾਬਤ ਕਰ ਦਿੱਤੀ ਆ ਕਿ ਫੋਰਟੀਫਾਈਡ ਚੌਲ ਦੇ ਨਾਮ ਤੇ ਜਿਹੜੇ ਇਹ ਕਾਰੋਬਾਰੀ ਆ ਇਹਨਾਂ ਦਾ ਸ਼ੋਸ਼ਣ ਨਾ ਹੋਵੇ। ਜੀ ਅਗਲੀ ਖਬਰ ਦੇ ਵੱਲ ਵਧੀਆ ਮਿੰਟ ਜੀ ਤੇ ਗੱਲ ਕਰੀਏ ਬਰੂਸ ਲੀ ਦੀ ਮੌਤ ਬਾਰੇ। ਇਸ ਮਾਮਲੇ ਦੇ ਵਿੱਚ ਹੁਣ ਕੋਈ ਨਵਾਂ ਖੁਲਾਸਾ ਹੋਇਆ ਜੀ? ਦੇਖੋ, ਇੱਕ ਰਿਪੋਰਟ ਆਈ ਹੈ, ਕਹਿੰਦੇ ਆ ਕਿ ਬਰੂਸ ਲੀ ਦੀ ਜਿਹੜੀ ਮੌਤ ਆ ਉਹ ਜ਼ਿਆਦਾ ਪਾਣੀ ਪੀਣ ਦੇ ਨਾਲ ਹੋਈ ਸੀਗੀ ਜੀ। ਇਹ ਰਿਪੋਰਟ ਆ ਕਿਉਂਕਿ ਕੁਝ ਵਿਗਿਆਨੀਆਂ ਨੇ ਨਵੀਂ ਸਟੱਡੀ ਜਿਹੜੀ ਆ ਕੀਤੀ ਆ, ਇਧਰੋਂ US ਦੇ ਵਿੱਚੋਂ ਹੀ ਇਹ ਖਬਰ ਆਈ ਆ ਕਿ ਗੱਲ ਵੈਸੇ ਤੇ ਅਮਰੀਕੀ ਨਾਗਰਿਕਤਾ ਸੀਗੇ ਨਾ ਬਰੂਸ ਲੀ ਕੋਲ। ਬਰੂਸ ਲੀ ਦੀ ਜੀਵਨੀ ਵੀ ਪੜ੍ਹਨ ਵਾਲੀ ਆ, ਬੜਾ ਗਜ਼ਬ ਦਾ ਬੰਦਾ ਸੀਗਾ। ਤਾਂ ਉਸ ਟਾਈਮ ਇਹ ਕਿਹਾ ਗਿਆ ਸੀਗਾ, ਵੈਸੇ ਜਦੋਂ ਇਹ ਮਰਦਾ ਹੈ 32 ਸਾਲ ਦੀ ਉਮਰ ਚ ਮਰਦਾ ਹੈ। ਇੰਟਰਸਟਿੰਗ ਗੱਲ ਇਹ ਕਿ 18 ਸਾਲ ਦੀ ਉਮਰ ਦੇ ਵਿੱਚ ਫਿਲਮੀ ਕੈਰੀਅਰ ਸਟਾਰਟ ਕਰ ਦਿੱਤਾ ਸੀ ਬੰਦੇ ਨੇ, ਉਦੋਂ ਤੱਕ 15-20 ਫਿਲਮਾਂ ਕਰ ਚੁੱਕਾ ਸੀਗਾ, ਤੇ ਫਿਲਮਾਂ ਵੀ ਕਿਹਾ ਗਿਆ, ਸਭ ਦੁਨੀਆ ਪਾਗਲ ਹੋ ਗਈ ਸੀਗੀ ਜੀ, ਪਾਗਲ ਹੋ ਗਈ ਸੀਗੀ। ਤਾਂ 32 ਸਾਲ ਦੀ ਉਮਰ ਦੇ ਵਿੱਚ ਇਹਦੀ ਮੌਤ ਹੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਵੱਡਾ ਇੱਕ ਹਾਦਸਾ ਸੀ। ਤਾਂ ਮੌਤ ਦਾ ਕਾਰਨ ਉਸ ਵੇਲੇ ਦੱਸਿਆ ਗਿਆ ਸੀਗਾ ਕਿ ਉਹ ਅਪਾਰਟਮੈਂਟ ਦੇ ਵਿੱਚ ਨਵੀਂ ਫਿਲਮ ਤੇ ਕੰਮ ਕਰ ਰਹੇ ਸੀ, ਉੱਥੇ ਨੇ ਕਿਹਾ ਕਿ ਮੇਰੇ ਸਿਰ ਦੇ ਵਿੱਚ ਦਰਦ ਆ, ਤੇ ਕੋਈ ਪੇਨ ਕਿਲਰ ਲਿਆ, ਤੇ ਉਹਦੇ ਨਾਲ ਮਤਲਬ ਕਿ ਰਿਐਕਸ਼ਨ ਹੋਇਆ ਤੇ ਸੁੱਤਾ ਹੀ ਸੌ ਗਿਆ, ਤੇ ਬਾਅਦ ਦੇ ਵਿੱਚ ਦੱਸਿਆ ਕਿ ਉਹਦੇ ਦਿਮਾਗ ਨੂੰ ਸੋਜ ਹੋ ਗਈ ਸੀ ਉਹਦੇ ਨਾਲ। ਪਰ ਇਹ ਜਿਹੜੀ ਨਵੀਂ ਸਟੱਡੀ ਹੈ, ਇਹ ਕੋਈ ਮਤਲਬ ਕਿ ਕਲੀਨਿਕਲ ਕਿਡਨੀ ਜਰਨਲ ਦੇ ਵਿੱਚ ਨਵੀਂ ਸਟੱਡੀ ਛਪੀ ਆ, ਤਾਂ ਜਿਹਦੇ ਵਿੱਚ ਇਹ ਦਾਅਵਾ ਕੀਤਾ ਗਿਆ ਕਿ ਦਰਅਸਲ ਇਹਨੇ ਯਾਨੀ ਬਰੂਸ ਲੀ ਨੇ ਉਸ ਦਿਨ ਪਾਣੀ ਹੱਦੋਂ ਜ਼ਿਆਦਾ ਪੀਤਾ ਹੋਇਆ ਸੀ, ਜਿਹਦੇ ਕਰਕੇ ਇਹਦੀ ਮੌਤ ਹੋਈ ਆ।
ਜੀ। ਹੁਣ ਚਲੋ ਮੈਂ ਤੁਹਾਨੂੰ ਕੋਟ ਕਰ ਦਿੱਤਾ ਸਟੱਡੀ ਦਾ ਨਾਮ, ਤੁਸੀਂ ਪੜ੍ਹਨਾ ਹੋਇਆ ਕਿਸੇ ਨੇ ਪੜ੍ਹ ਸਕਦਾ ਵਿਸਤਾਰ ਦੇ ਤਹਿਤ। ਜੀ, ਇਹ ਤਾਂ ਚਲੋ ਵਿਗਿਆਨ ਦੀਆਂ ਗੱਲਾਂ ਨੇ, ਸਾਡੇ ਗਿਆਨ ਤੋਂ ਬਾਹਰ ਦੀਆਂ ਗੱਲਾਂ ਨੇ। ਜੀ। ਪਰ ਬਰੂਸਲੀ, ਮੈਂ ਤੇ ਬਰੂਸਲੀ ਨੂੰ ਦੂਜੇ ਪਾਸੇ ਲੈਣਾ, ਕਿਉਂਕਿ ਉਹ ਤਾਂ ਹੁਣ ਆਉਣਾ ਨਹੀਂ ਹੈ। ਹੂੰ, ਸਟੱਡੀਆਂ ਚੱਲੀ ਜਾਂਦੀਆਂ ਨੇ, ਹੂੰ, ਬਹਿਸਾਂ ਚੱਲੀਆਂ ਜਾਂਦੀਆਂ ਨੇ, ਬਹੁਤ ਲੰਬੇ ਸਮੇਂ ਵਾਸਤੇ ਏਦਾਂ ਦੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਨੇ ਵੱਡੇ ਲੋਕਾਂ ਬਾਰੇ। ਪਰ ਸਭ ਤੋਂ ਵੱਡੀ ਗੱਲ ਇਹ ਆ ਕਿ ਬਰੂਸਲੀ, ਇੱਕ ਉਹਦਾ ਪੈਰ ਛੋਟਾ ਸੀਗਾ, ਨਿਗਾਹ ਹੂੰ, ਵੀ ਉਹਦੀ ਥੋੜੀ ਠੀਕ ਨਹੀਂ ਸੀਗੀ। ਜੀ। ਆ ਜਿਹੜੇ ਕੰਟੈਕਟ ਲੈਂਸ ਹੁੰਦੇ ਆ, ਸ਼ਾਇਦ ਉਹ ਪਹਿਲਾ ਸੀਗਾ ਜਿਹਨੇ ਪਾਏ ਸੀਗੇ ਕੰਟੈਕਟ ਲੈਂਸ। ਹੂੰ, ਹੂੰ, ਤਾਂ ਇਹ ਚੀਜ਼ਾਂ ਦੇ ਹੋਣ ਤੋਂ ਬਾਅਦ ਬਰੂਸਲੀ ਤੋਂ ਜੋ ਮੈਂ ਸਿੱਖਿਆ, ਮੈਂ ਜਿੰਨਾ ਪੜ੍ਹਿਆ ਬਰੂਸਲੀ ਨੂੰ, ਕਿ ਬਈ ਗੱਲ ਇਹ ਆ ਕਿ ਅਸੀਂ ਝੂਰਦੇ ਆ ਹੂੰ, ਹੂੰ, ਕਿ ਮਤਲਬ, ਹੁਣ ਜਿੱਦਾਂ ਮੈਂ ਕਵਾਂ ਕਿ ਮੇਰੀ ਲੱਤ ਤੇ ਸੱਟ ਲੱਗੀ ਆ, ਲੱਤ ਏਦਾਂ ਹੋ ਗਈ ਆ, ਜੀ, ਜੀ। ਤੇ ਮਤਲਬ ਕਿ ਬਸ ਮੈਂ ਤਾਂ ਰਹਿ ਗਿਆ। ਹੂੰ, ਤਾਂ ਉਹਦੇ ਨਾਲ ਕੀ ਹੈ ਕਿ ਲੱਤ ਠੀਕ ਹੋ ਜਾਏਗੀ। ਨਹੀਂ ਹੋਣੀ। ਜਾਂ ਮੇਰਾ ਰੰਗ ਕਾਲਾ ਹੈ ਤੇ ਹੂੰ, ਮੈਂ ਝੂਰੀ ਜਾਣਾ ਮੇਰਾ ਰੰਗ ਕਾਲਾ ਹੈ, ਹੂੰ, 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 ਤੇ ਕੀ ਉਹ ਗੋਰਾ ਹੋ ਜਾਏਗਾ? ਜੇ ਨਹੀਂ। ਮੇਰਾ ਕੱਦ ਛੋਟਾ ਹੈ ਤੇ ਕੀ ਉਹ ਕੱਦ ਵੱਡਾ ਹੋ ਜਾਏਗਾ? ਹੁਣ ਫਿਰ ਜੋ ਪ੍ਰਮਾਤਮਾ ਨੇ ਦਿੱਤਾ ਸੋ ਦਿੱਤਾ ਹੈ। ਪਰ ਗੱਲ ਇਹ ਹੈ ਕਿ ਬਰੂਸਲੀ ਇਹ ਸਿਖਾਉਂਦਾ ਹੈ ਜੀ। ਕਿ ਜੋ ਹੈ ਉਹਨੂੰ ਵਰਤੋ। ਹੂੰ, ਔਰ ਇਨਸਾਨ ਇੱਕ ਇਸ ਤਰ੍ਹਾਂ ਦਾ, ਇੱਕ ਤਰ੍ਹਾਂ ਨਾਲ ਕਹਿ ਲਓ ਜੀਵ ਆ, ਜਿਹੜਾ ਆਪਣੀ ਸਮਰੱਥਾ ਕਦੇ ਵੀ ਫੁੱਲ ਵਰਤਦਾ ਹੀ ਨਹੀਂ ਜਿੰਨੀ ਉਹ ਉਹਦੇ ਚ ਸਮਰੱਥਾ ਹੈ। ਜੀ। ਜਿਵੇਂ ਦੂਸਰੀਆਂ ਪ੍ਰਜਾਤੀਆਂ ਵਰਤ ਲਈ ਜਾਂਦੀਆਂ ਨਾ, ਹੂੰ, ਸਾਡੇ ਸਾਡੇ ਇੱਥੇ ਕਹਿ ਲਓ ਕਿ ਮਨੁੱਖਾਂ 'ਚ ਕਮੀ ਆ। ਬਰੂਸਲੀ ਇਹ ਗੱਲ ਸਿਖਾਉਂਦਾ ਹੈ ਕਿ ਜੋ ਹੈ, ਜੋ ਕਮੀ ਪੇਸ਼ੀ ਨੂੰ ਛੱਡ ਕੇ ਜੋ ਹੈ ਉਹਨੂੰ ਇਸਤੇਮਾਲ ਕਰੋ, ਉਹਨੂੰ ਆਪਣੀ ਤਾਕਤ ਬਣਾਓ। ਤਾਂ ਜੀ। ਬਰੂਸਲੀ ਦੀ ਜ਼ਿੰਦਗੀ ਤੋਂ ਇਹ ਸਿੱਖਿਆ ਜਾ ਸਕਦਾ ਹੈ। ਬਿਲਕੁਲ ਜੀ। ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਜੀ ਸ਼ੁਕਰੀਆ। ਜੀ, ਜੀ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਪੰਜਾਬ ਤੋਂ ਪੱਤਰਕਾਰ ਮਿੰਟੂ ਗੁਰਸਰੀਆ ਜੀ। ਵੇਲਾ ਉਹ ਚੱਲਿਆ ਇੱਕ ਛੋਟੀ ਜਿਹੀ ਬ੍ਰੇਕ ਦੇ ਲਈ ਰੁਕਣ ਦਾ। ਬ੍ਰੇਕ ਤੋਂ ਪਾਰ ਗੱਲਬਾਤ ਕਰਾਂਗੇ ਕੇਜਰੀਵਾਲ ਦੇ ਮੰਤਰੀ ਬਾਰੇ। ਤਿਹਾੜ ਜੇਲ੍ਹ ਦੇ ਵਿੱਚ ਇਹ ਮੰਤਰੀ ਫਲ ਤੇ ਕੱਚੀਆਂ ਸਬਜ਼ੀਆਂ ਖਾਂਦਾ ਹੈ, ਪਰ ਕੋਰਟ ਦੇ ਵਿੱਚ ਇਹਦਾ ਜਿਹੜਾ ਵਕੀਲ ਆ ਉਹ ਕਹਿੰਦਾ ਕਿ ਉਹਦਾ ਭਾਰ 28 ਕਿਲੋ ਘਟ ਗਿਆ, ਤੇ ਜਦ ਕਿ ਇਹਦਾ ਜਿਹੜਾ ਭਾਰ ਆ ਮੰਤਰੀ ਦਾ ਉਹ 8 ਕਿਲੋ ਵਧਿਆ। ਹੁਣ ਇਸ ਮਾਮਲੇ ਨੂੰ ਲੈ ਕੇ ਵੀ ਕੇਜਰੀਵਾਲ ਦੇ ਉੱਤੇ ਨਿਸ਼ਾਨੇ ਸਾਧੇ ਜਾ ਰਹੇ ਨੇ। ਸਤਿੰਦਰ ਜੈਨ ਇਹਦਾ ਨਾਮ ਹੈ। ਤਿਹਾੜ ਜੇਲ੍ਹ ਦੇ ਵਿੱਚ ਬੰਦ ਕੈਦੀਆਂ ਦੇ ਨਾਲ ਕੀ ਹੁੰਦਾ, ਕਈਆਂ ਤੁਹਾਨੂੰ ਪਤਾ ਉੱਥੇ ਕਿਹੋ ਜਿਹੇ ਹਾਲਾਤਾਂ ਦੇ ਵਿੱਚ ਰਹਿਣਾ ਪੈਂਦਾ। ਕਈ ਬੰਦੀ ਸਿੰਘ ਵੀ ਉੱਥੇ ਰਹੇ ਆ ਤੇ ਕਈ ਹਲੇ ਵੀ ਹੈਗੇ ਆ। ਤੇ ਤਾਂ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਤੁਸੀਂ ਦੇਖ ਲਓ, ਉਹਨਾਂ ਦੀ ਮਾਨਸਿਕ ਜਿਹੜੀ ਸਿਹਤ ਆ ਉਹ ਵੀ ਉੱਥੇ ਰਹਿਣ ਕਰਕੇ ਠੀਕ ਨਹੀਂ ਸੀ ਰਹੀ, ਜੇ ਮੈਂ ਗਲਤ ਨਾ ਹੋਵਾਂ ਤਾਂ। ਪਰ ਇਹ ਦੇਖ ਲਓ, ਆਹ ਜਿਹੜੇ ਮੰਤਰੀ ਆ ਇਹ ਉੱਥੇ ਕੋਠੜੀਆਂ ਦੇ ਵਿੱਚ ਫਲ, ਕੱਚੀਆਂ ਸਬਜ਼ੀਆਂ ਖਾਂਦੇ ਆ। ਹਲੇ ਕੇਜਰੀਵਾਲ ਕਹਿੰਦੇ ਕਿ ਜੀ ਅਸੀਂ ਤਾਂ ਇਮਾਨਦਾਰ ਹਾਂ, ਸਾਡੇ ਵਰਗਾ ਇਮਾਨਦਾਰ ਕੋਈ ਨਹੀਂ। ਪਿਛਲੇ ਦਿਨੀ ਆਮ ਆਦਮੀ ਪਾਰਟੀ ਦੇ ਦਿੱਲੀ ਦੇ ਵਿੱਚ ਇੱਕ ਵਿਧਾਇਕ ਦੀ ਕੁੱਟਮਾਰ ਵੀ ਹੋਈ ਹੈ, ਲੋਕਾਂ ਨੇ ਖਿੱਚਧੂ ਵੀ ਕੀਤੀ ਹੈ। ਉਸ ਤੋਂ ਪਹਿਲਾਂ ਆਪਾਂ ਐਮਸੀਡੀ ਦੇ ਵਿੱਚ ਟਿਕਟ ਦੇਣ ਬਾਰੇ ਇੱਕ ਖਬਰ ਸਾਂਝੀ ਕੀਤੀ ਸੀ, ਜਿਹਦੇ ਵਿੱਚ 70 ਲੱਖ ਰੁਪਈਆ ਲੈਣ ਦੀ ਗੱਲ ਕਹੀ ਗਈ ਸੀ। 35 ਲੱਖ ਰੁਪਈਆ ਉਹਨਾਂ ਤੋਂ ਲੈ ਲਿਆ ਸੀ ਜਿਨ੍ਹਾਂ ਨੂੰ ਟਿਕਟ ਦਿਵਾਉਣੀ ਸੀ। 34 ਲੱਖ ਜਦੋਂ ਉਹਨੂੰ ਮੋੜਨ ਗਏ ਤਾਂ ਫਿਰ ਉੱਥੇ ਜਾ ਕੇ ਵਿਵਾਦ ਖੜਾ ਹੋ ਗਿਆ ਸੀ। ਖੈਰ, ਇਹਨੂੰ ਲੈ ਕੇ ਤੇ ਇੱਕ ਕਾਂਗਰਸ ਨਾਲ ਜੁੜਦੀ ਖਬਰ ਆ ਰਹੀ ਹੈ, ਉਹਦੇ ਬਾਰੇ ਚਰਚਾ ਜਿਹੜੀ ਹੈ ਜ਼ਰੂਰ ਕਰਾਂਗੇ, ਪਰ ਬ੍ਰੇਕ ਤੋਂ ਪਾਰ ਕਰਾਂਗੇ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਗੱਲ ਕਰਦੇ ਹਾਂ ਸਤਿੰਦਰ ਜੈਨ ਦੀ। ਤਿਹਾੜ ਜੇਲ੍ਹ ਦੇ ਵਿੱਚ ਬੰਦ ਆਮ ਆਦਮੀ ਪਾਰਟੀ ਦੇ ਨੇਤਾ ਸਤਿੰਦਰ ਜੈਨ ਦਾ ਇੱਕ ਨਵਾਂ ਵੀਡੀਓ ਸਾਹਮਣੇ ਆਇਆ, ਜਿਸ ਦੇ ਵਿੱਚ ਉਹ ਆਪਣੀ ਕੋਠੜੀ ਦੇ ਵਿੱਚ ਫਲ ਅਤੇ ਕੱਚੀਆਂ ਸਬਜ਼ੀਆਂ ਖਾਂਦਾ ਦੇਖਿਆ ਜਾ ਸਕਦਾ ਹੈ। ਜੈਨ ਨੇ ਕੁਝ ਦਿਨ ਪਹਿਲਾਂ ਹੀ ਸ਼ਹਿਰ ਦੀ ਅਦਾਲਤ ਦੇ ਵਿੱਚ ਇਹ ਪਟੀਸ਼ਨ ਦਾਇਰ ਕੀਤੀ ਸੀਗੀ, ਜਿਸ ਦੇ ਵਿੱਚ ਉਹਨੇ ਬੇਨਤੀ ਕੀਤੀ ਸੀਗੀ ਕਿ ਤਿਹਾੜ ਜੇਲ੍ਹ ਦੇ ਜਿਹੜੇ ਅਧਿਕਾਰੀ ਹੈ ਉਹ ਉਹਨੂੰ ਧਾਰਮਿਕ ਵਿਸ਼ਵਾਸਾਂ ਦੇ ਮੁਤਾਬਕ ਫਲ, ਸੁੱਕੇ ਮੇਵੇ ਤੇ ਖਜੂਰ ਵਰਗੀਆਂ ਖਾਣ ਪੀਣ ਦੀਆਂ ਚੀਜ਼ਾਂ ਮੁਹੱਈਆ ਨਹੀਂ ਕਰਵਾ ਰਹੇ ਤੇ ਉਹਨਾਂ ਨੂੰ ਨਿਰਦੇਸ਼ ਦਿੱਤੇ ਜਾਣ ਕਿ ਇਹ ਚੀਜ਼ਾਂ ਉਹਨੂੰ ਦਿੱਤੀਆਂ ਜਾਣ। ਹਾਲ ਹੀ ਦੇ ਵਿੱਚ ਸਾਹਮਣੇ ਆਏ ਵੀਡੀਓ ਜਿਹੜੇ ਆ ਉਹ 13 ਸਤੰਬਰ ਤੇ 1 ਅਕਤੂਬਰ ਦੇ ਨੇ। ਦਿੱਲੀ ਦੀ ਅਦਾਲਤ ਨੇ ਮੰਗਲਵਾਰ ਨੂੰ ਦਿੱਲੀ ਸਰਕਾਰ ਦੇ ਮੰਤਰੀ ਜੈਨ ਦੀ ਪਟੀਸ਼ਨ ਤੇ ਐਨਫੋਰਸਮੈਂਟ ਡਾਇਰੈਕਟੋਰੇਟ ਤੋਂ ਜਵਾਬ ਮੰਗਿਆ। ਇਹ ਪਟੀਸ਼ਨ ਦਾਇਰ ਕੀਤੀ ਗਈ ਸੀ। ਇਸ ਦੇ ਵਿੱਚ ਜੇਲ੍ਹ ਪ੍ਰਸ਼ਾਸਨ ਨੂੰ ਮੰਤਰੀ ਦੀ ਤੁਰੰਤ ਮੈਡੀਕਲ ਜਾਂਚ ਕਰਵਾਉਣ ਦੇ ਵੀ ਜਿਹੜੇ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਹੈ। ਕਿਹਾ ਗਿਆ ਕਿ ਮੰਤਰੀ ਜੈਨ ਧਰਮ ਦੇ ਨਿਯਮਾਂ ਦੀ ਸਖਤੀ ਦੇ ਨਾਲ ਪਾਲਣਾ ਕਰਦੇ ਨੇ, ਪਰ ਉਹਨਾਂ ਨੂੰ ਪਿਛਲੇ 12 ਦਿਨਾਂ ਤੋਂ ਜੇਲ੍ਹ ਦੇ ਵਿੱਚ ਉਹਨਾਂ ਦੀ ਧਾਰਮਿਕ ਆਸਥਾ ਦੇ ਮੁਤਾਬਕ ਖਾਣਾ ਨਹੀਂ ਦਿੱਤਾ ਜਾ ਰਿਹਾ। ਹੁਣ ਸੂਤਰਾਂ ਨੇ ਦੱਸਿਆ ਕਿ ਤਿਹਾੜ ਜੇਲ੍ਹ ਦੇ ਵਿੱਚ ਜਿਹੜੀ ਜੈਨ ਦੀ ਕੋਠੜੀ ਦੀ CCTV ਫੁਟੇਜ ਹੈ, ਉਹਦੇ ਜੇਲ੍ਹ ਦੇ ਵਿੱਚ ਸਹੀ ਭੋਜਨ ਨਾ ਦਿੱਤੇ ਜਾਣ ਦੇ ਉਹਨਾਂ ਦਾਅਵਿਆਂ ਨੂੰ ਝੁਠਲਾਉਂਦੀ ਹੈ। ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਉਹਨੂੰ ਫਲ, ਸੁੱਕੇ ਮੇਵੇ ਤੇ ਆਪਣੀ ਪਸੰਦ ਦਾ ਖਾਣਾ ਮਿਲਦਾ ਹੈ। ਜੈਨ ਦੇ ਵਕੀਲ ਦਾਅਵਾ ਕਰਦੇ ਆ ਕਿ ਉਹਦੇ ਜੇਲ੍ਹ ਦੇ ਵਿੱਚ ਭਾਰ 28 ਕਿਲੋ ਘਟਿਆ, ਪਰ ਅਸਲੀਅਤ ਦੇ ਵਿੱਚ ਉਹਦਾ ਭਾਰ 8 ਕਿਲੋ ਵਧਿਆ। ਹੁਣ ਜਿਹਦੇ ਮਾਲਸ਼ਾਂ ਹੁੰਦੀਆਂ ਹੋਣ, ਜਿਹਨੂੰ ਨਿੱਤ ਨਵੀਆਂ ਸਬਜ਼ੀਆਂ, ਹਰੀਆਂ ਸਬਜ਼ੀਆਂ ਮਿਲਦੀਆਂ ਹੋਣ, ਉਹਦਾ ਭਾਰ ਘਟਣਾ ਥੋੜ੍ਹਾ, ਉਹਦਾ ਤਾਂ ਵਧਣਾ ਹੀ ਹੈ। ਤੇ ਉਹ ਜੇਲ੍ਹ ਤੇ ਘਰ ਦੇ ਬੰਦ ਕਮਰੇ ਦੇ ਵਿੱਚ ਉਹਨੂੰ ਫਰਕ ਹੀ ਕੋਈ ਨਹੀਂ ਹੈ। ਜਿਹੜੇ ਬੰਦੇ ਨੂੰ ਮਨ ਭਾਉਂਦਾ ਖਾਣਾ ਮਿਲ ਰਿਹਾ, ਮਾਲਸ਼ਾਂ ਹੋ ਰਹੀਆਂ, ਉਹਨੂੰ ਜੇਲ੍ਹ ਥੋੜ੍ਹਾ ਲੱਗਣੀ ਹੈ। ਜੇਲ੍ਹ ਤਾਂ ਉਹਨਾਂ ਨੂੰ ਲੱਗਦੀ ਜਿਨ੍ਹਾਂ ਨੂੰ ਸਰਕਾਰ ਘਰਾਂ ਦੇ ਵਿੱਚ ਨਜ਼ਰਬੰਦ ਕਰ ਦਿੰਦਾ, ਤੇ ਇੱਥੋਂ ਤੱਕ ਕਿ ਬਾਹਰ ਉਹ ਜਾ ਤੱਕ ਨਹੀਂ ਸਕਦੇ। ਸਰਕਾਰ ਜੇ ਆਪਣੀ ਆਈ ਤੇ ਅੱਜ ਤੱਕ ਘਰਾਂ ਦੇ ਵਿੱਚ ਲੋਕਾਂ ਨੂੰ ਨਜ਼ਰਬੰਦ ਕਰਕੇ ਜੇਲ੍ਹ ਦਾ ਦਰਸ਼ਨ ਕਰਾ ਦਿੰਦੀ ਹੈ ਕਿ ਆਹ ਹੁੰਦੀ ਹੈ ਜੇਲ੍ਹ। ਸੋ ਇਹ ਤਾਂ ਜੇਲ੍ਹ ਦੇ ਵਿੱਚ ਬੈਠੇ ਮੰਤਰੀ ਸਾਹਿਬ ਤਾਂ ਐਸ਼ਾਂ ਕਰੀ ਜਾਂਦੇ ਆ। ਖੈਰ, ਉਹ ਵੀ ਲੋਕ ਨੇ ਜਿਨ੍ਹਾਂ ਨੇ ਤਿਹਾੜ ਜੇਲ੍ਹ ਦੇ ਵਿੱਚ, ਜਿਨ੍ਹਾਂ ਦੇ ਕੁੱਬ ਪੈ ਗਏ, ਜਿਨ੍ਹਾਂ ਦੇ ਮਾਨਸਿਕ ਸੰਤੁਲਨ ਵਿਗੜ ਗਏ। ਪਰ ਇੱਕ ਪਾਸੇ ਆਹ ਮੰਤਰੀ ਸਾਹਿਬ ਹੈ ਜਿਨ੍ਹਾਂ ਦੀਆਂ ਉੱਥੇ ਜੇਲ੍ਹ ਦੇ ਵਿੱਚ ਪੌਂ-ਬਾਰਾਂ ਨੇ, ਤੇ ਹਲੇ ਬਾਹਰ ਚੀਕਾਂ ਮਾਰਦੇ ਨੇ ਲੀਡਰ ਕਿ ਸਾਡੇ ਨਾਲ ਆਹ ਸਲੂਕ ਹੁੰਦਾ, ਆਹ ਸਲੂਕ ਹੁੰਦਾ। ਸਲੂਕ ਤਾਂ ਲੋਕਾਂ ਦੇ ਨਾਲ ਮਾੜਾ ਹੁੰਦਾ, ਜਿਹੜੇ ਜੇਲ੍ਹਾਂ ਦੇ ਵਿੱਚ ਬਿਮਾਰ ਵੀ ਹੁੰਦੇ ਨੇ, ਕੋਈ ਉਹਨਾਂ ਦੀ ਸਾਰ ਲੈਣ ਵਾਲਾ ਨਹੀਂ ਹੁੰਦਾ। ਜੇਲ੍ਹਾਂ ਦੇ ਵਿੱਚ ਉਹਨਾਂ ਨੂੰ ਹੋਰ ਬਥੇਰੀਆਂ ਔਕੜਾਂ ਹੁੰਦੀਆਂ ਨੇ। ਫਲ ਤੇ ਸਬਜ਼ੀਆਂ ਦਾ ਦੂਰ ਦੀ ਗੱਲ, ਜਿਹੜੀ ਦਾਲ ਮਿਲਦੀ ਉਹਦੇ 'ਚ ਵੀ ਕਈ ਦੱਸਦੇ ਆ ਕਿ ਕਈ ਜਿਹੜੇ ਆ ਉਹ ਕੀੜੇ ਤੁਰੇ ਫਿਰਦੇ ਹੁੰਦੇ ਆ। ਸੋ ਇੱਥੋਂ ਤੱਕ ਦੇ ਵੀ ਹਾਲਾਤ ਜੇਲ੍ਹ ਦੇ ਵਿੱਚ ਮਾੜੇ ਨੇ। ਪਰ ਇਹ ਮੰਤਰੀ ਜਦੋਂ ਦਾ ਜੇਲ੍ਹ ਗਿਆ, ਉਦੋਂ ਦੀਆਂ ਜੇਲ੍ਹ ਦੇ ਵਿੱਚ ਸ਼ਾਇਦ ਇਹਨੇ ਓਨਾ ਸਮਾਂ ਨਹੀਂ ਕੀਤਾ ਜਿੰਨਾ ਸਮਾਂ ਇਹਦੀਆਂ ਚਰਚਾਵਾਂ ਬਾਹਰਲੀ ਦੁਨੀਆ ਦੇ ਵਿੱਚ, ਕਦੇ ਮਾਲਸ਼ਾ ਕਰਾਉਣ ਦੀ ਵੀਡੀਓ ਤੇ ਕਦੇ ਇਹਦੀ ਜੇਲ੍ਹ ਦੇ ਵਿੱਚ ਇਹੋ ਜਿਹਾ ਮਨ ਭਾਉਂਦਾ। ਜੇਲ੍ਹ 'ਚ ਖਜੂਰਾਂ ਕਿਹਨੂੰ ਮਿਲਦੀਆਂ ਖਾਣ ਨੂੰ, ਸੁੱਕੇ ਮੇਵੇ ਕਿਹਨੂੰ ਮਿਲਦੇ ਖਾਣ ਨੂੰ। ਸੋ ਇਹਦੀਆਂ ਹੁਣ ਚਰਚਾਵਾਂ ਨੇ। ਦੂਜਾ ਐਂਗਲ ਇਹਦਾ ਇਹ ਵੀ ਹੈ ਕਿ ਕਈ ਲੋਕ ਇਹ ਗੱਲ ਕਹਿੰਦੇ ਨੇ ਕਿ ਮੰਤਰੀ ਨੂੰ ਬੇਸ਼ੱਕ ਇਹ ਕਾਨੂੰਨ ਛੋਟ ਹੈ, ਪਰ ਭਾਜਪਾ, ਕਿਉਂਕਿ ਤੁਹਾਨੂੰ ਪਤਾ ਗੁਜਰਾਤ ਦੇ ਵਿੱਚ ਆਮ ਆਦਮੀ ਪਾਰਟੀ ਭਾਜਪਾ ਨੂੰ ਤਕੜਾ ਮੁਕਾਬਲਾ ਦੇਈ ਤੁਰੀ ਆਉਂਦੀ ਹੈ। ਇਸ ਕਰਕੇ ਫਿਰ ਇਹ ਜਿਹੜੇ ਲੀਡਰ ਹੈ, ਇਹਦੀਆਂ ਜਿਹੜੀਆਂ ਵੀਡੀਓਜ਼ ਆ ਉਹ ਜਾਣ ਬੁੱਝ ਕੇ ਵੀ ਫਲਾਈਆਂ ਜਾਂ ਇੱਕ ਦੂਜੇ ਸ਼ੇਅਰਿੰਗ ਕੀਤੀ ਜਾਂਦੀ ਹੈ ਤਾਂ ਜੋ ਕੇਜਰੀਵਾਲ ਨੂੰ ਉਹਦੇ ਜ਼ਰੀਏ ਭੰਡਿਆ ਜਾ ਸਕੇ, ਜੋ ਮਰਜ਼ੀ ਹੋ ਸਕੇ। ਸੋ ਇਹ ਤਾਂ ਚਲੋ ਸਿਆਸਤ ਹੈ, ਇਹਦੇ ਬਾਰੇ ਇਨਕਾਰ ਨਹੀਂ ਕਰ ਸਕਦੇ, ਹੋ ਸਕਦੀ ਹੈ, ਪਰ ਜਿਹੜੀ ਐਸ਼ਪ੍ਰਸਤੀ ਹੈ ਇਹ ਹਰ ਇੱਕ ਦੇ ਹਿੱਸੇ ਨਹੀਂ ਆਉਂਦੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਦੇ ਹਾਂ। ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਵਿਸ਼ਵ ਭਰ ਦੀ ਜਾਣਕਾਰੀ ਤੇ ਵਿਸ਼ਵ ਭਰ ਦੀਆਂ ਅਹਿਮ ਖਬਰਾਂ ਦੇ ਬਾਰੇ ਤੁਹਾਨੂੰ ਦਿੱਤੀ ਜਾਊਗੀ ਖਾਸ ਜਾਣਕਾਰੀ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।